ਅੱਜ ਦੇ ਸਮੇਂ ਵਿੱਚ ਜਿਹੜਾ ਔਰਤਾਂ ਦਾ ਕਿਰਦਾਰ ਹੈ, ਕਿਵੇਂ ਉਹ ਮਰਦਾਂ ਦੇ ਸ਼ਾਨਾ ਬਸ਼ਾਨਾ ਕੰਮ ਕਰ ਰਹੀਆਂ ਨੇ ਔਰ ਇਸ ਸਮਾਜ ਨੂੰ ਸੋਹਣਾ ਕਰਨ 'ਚ ਸੰਵਾਰਨ 'ਚ ਉਹਨਾਂ ਦਾ ਕਿੱਡਾ ਵੱਡਾ ਹੱਥ ਹੈ, ਕੀ ਰੋਲ ਹੈ। ਦੂਸਰਾ ਸਾਡਾ ਸੈਸ਼ਨ ਹੈਗਾ ਹੈ ਕਿ ਪੰਜਾਬੀ ਜ਼ੁਬਾਨ ਦੇ ਵਧਾਅ ਵਿੱਚ ਔਰਤਾਂ ਦਾ ਕਿਰਦਾਰ। ਇਹ ਵੀ ਆਪਣੀ ਜਗ੍ਹਾ 'ਤੇ ਇੱਕ ਬੜਾ ਹਟਵੀਂ ਜਿਹੀ ਔਰ ਬੜੀ ਜ਼ਰੂਰੀ ਗੱਲ ਹੈਗੀ ਹੈ ਕਿ ਅੱਜ ਦੀ ਜਿਹੜੀ ਅਸੀਂ ਗੱਲ ਕਰਨੇ ਆ, ਮਾਂ ਬੋਲੀ ਦੀ ਗੱਲ ਕਰਨੇ ਆ ਕਿ ਇਹ ਮਾਦਰੀ ਜ਼ੁਬਾਨ ਹੈ। ਕਿਆ ਅੱਜ ਦੀ ਜਿਹੜੀ ਮਾਂ ਹੈ ਆਪਣੇ ਬੱਚੇ ਨਾਲ ਮਾਂ ਬੋਲੀ ਬੋਲ ਰਹੀ ਹੈ? ਔਰ ਮਜਮੂਈ ਤੌਰ 'ਤੇ ਔਰਤਾਂ ਕਲੈਕਟਿਵਲੀ ਲੈਂਗੁਏਜ ਦੇ ਹਵਾਲੇ ਨਾਲ, ਆਪਣੀ ਜ਼ੁਬਾਨ ਦੇ ਹਵਾਲੇ ਨਾਲ ਉਹਨਾਂ ਦਾ ਸੁਸਾਇਟੀ 'ਚ ਕੰਟਰੀਬਿਊਸ਼ਨ ਕੀ ਹੈ। ਸੋ ਇੱਕ ਲੰਮੀ ਡਿਬੇਟ ਹੈ, ਉਹਦੇ 'ਚ ਬਹੁਤ ਸਾਰੇ ਸਾਡੇ ਗੁਣੀ ਅਤੇ ਗਿਆਨੀ ਸੂਝਵਾਨ ਜਿਹੜੇ ਨੇ ਉਹ ਗੱਲਬਾਤ ਕਰਨਗੇ। ਅੱਜ ਦੀ ਤਕਰੀਬ ਦੇ ਚੀਫ ਗੈਸਟ ਨੇ ਜਨਾਬ ਤਲਤ ਨਕਵੀ MP ਪੰਜਾਬ ਅਸੈਂਬਲੀ, ਉਹਨਾਂ ਲਈ ਬਹੁਤ ਬਿਗ ਕਲੈਪ ਹੋਵੇ। ਔਰ ਦੂਸਰੀ MP ਤਸ਼ਰੀਫ ਰੱਖਦੀਆਂ ਨੇ ਸਾਡੇ ਕੋਲ ਡਾਕਟਰ ਸ਼ਹੀਨਾ ਕਰੀਮ, ਬਹੁਤ ਹੀ ਗੁਣੀ ਅਤੇ ਗਿਆਨੀ ਖਾਤੂਨ ਨੇ ਔਰ ਲਖਾਰੀ ਨੇ, ਸ਼ਾਇਰਾ ਨੇ, ਸ਼ਖਸੀਅਤ ਦੇ ਬਹੁਤ ਪਹਿਲੂ ਨੇ। ਰੂਹਾਨੀ ਹਵਾਲੇ ਨਾਲ ਉਹਨਾਂ ਦੀ ਬੜੀ ਇੱਕ ਆਪਣੀ ਇੱਕ ਆਈਡੀਆਲੋਜੀ ਹੈ ਔਰ ਇੱਕ ਸੋਸ਼ਲ ਵਰਕ ਉਹਨਾਂ ਦਾ ਬਹੁਤ ਹੈ। ਸੋਸ਼ਲ ਵਰਕਰ ਦੇ ਹਵਾਲੇ ਨਾਲ, MP ਹੋਣ ਦੇ ਹਵਾਲੇ ਨਾਲ ਉਹਨਾਂ ਦਾ ਬੜਾ ਕੰਮ ਹੈ। ਲਿਖਤ ਦੇ ਹਵਾਲੇ ਨਾਲ ਕੰਮ ਹੈ ਔਰ ਅਸੀਂ ਉਹਨਾਂ ਨੂੰ ਵੀ ਪਿਲਾ ਕੋਲੋਂ GI ਨੂੰ ਕਹਿੰਦੇ ਹਾਂ। ਔਰ ਪੰਜਾਬ ਪੁਲਿਸ ਤੋਂ ਸ਼ਹਿਜ਼ਾਦੀ ਗੁਲਫਾਮ ਅਤੇ ਇਸ ਦਫ਼ਤਰ ਦਾ ਬੜਾ ਇੱਕ ਆਪਸ ਸਾਂਝ ਹੈਗੀ ਹੈ। ਇਹਨਾਂ ਨੇ ਹਮੇਸ਼ਾ ਹੀ ਸਾਡੇ ਕੋਲ ਕੋਈ ਵੀ ਫੰਕਸ਼ਨ ਹੁੰਦਾ ਉਹ 'ਚ ਤਸ਼ਰੀਫ ਲਿਆਉਂਦੇ ਨੇ ਔਰ ਗੱਲਬਾਤ ਕਰਦੇ ਨੇ, ਸਾਡੇ ਨਾਲ ਮੋਢਾ ਜੋੜੀ ਰੱਖਦੇ ਨੇ। ਸਲਾਮਤ ਰਹਿਣ। ਅਦਾਕਾਰਾ ਨਿਸ਼ੋ ਨੇ ਅਜੇ ਪਹੁੰਚੀਆਂ ਨਹੀਂ ਔਰ ਕਿਉਂਕਿ ਇੱਥੇ ਇੱਕ ਰਵਾਇਤ ਹੈਗੀ ਹੈ ਕਿ ਪ੍ਰੋਗਰਾਮ ਨੂੰ ਹਮੇਸ਼ਾ ਜਿਹੜਾ ਨਾ ਜਿਹੜਾ ਟਾਈਮ ਦੇਈਦਾ ਉਹਦੇ ਤੋਂ ਥੋੜ੍ਹਾ ਜਿਹਾ ਲੇਟ ਸ਼ੁਰੂ ਹੁੰਦਾ ਹੈ। ਅਗਰਚੇ ਅਸੀਂ ਅੱਜ ਵੀ ਥੋੜ੍ਹਾ ਜਿਹਾ ਲੇਟ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਰੇ ਪਹੁੰਚ ਜਾਣ, ਲੇਕਿਨ ਸਪੀਕਰਸ ਕੁਛ ਆ ਰਹੇ ਨੇ, ਕੁਛ ਰਸਤੇ 'ਚ ਨੇ। ਔਰ ਇੱਕ ਖਿਲਾੜੀ ਸਾਡੇ ਕੋਲ ਇਸ ਵੇਲੇ ਮਹਿਮਾਨ ਸਾਡੇ ਕੋਲ ਮੌਜੂਦ ਹੈ, ਜਿਹੜੀ ਇਸ ਵੇਲੇ ਲਾਹੌਰ ਕਲੰਦਰ 'ਚ ਵੀ ਖੇਡ ਰਹੀਆਂ ਨੇ, ਮਹਿਵਿਸ਼, ਔਰ ਉਹਨਾਂ ਦਾ ਵਿਹਾੜੀ ਨਾਲ ਤਾਲੁਕ ਹੈ ਔਰ ਬਹੁਤ ਹੀ ਅੱਛੇ ਕ੍ਰਿਕਟਰ ਨੇ। ਉਹ ਕ੍ਰਿਕਟ ਦੇ ਮੈਦਾਨ 'ਚ ਉਹਨਾਂ ਨੇ ਬੜਾ ਨਾਂ ਹਾਸਿਲ ਕੀਤਾ ਹੈ। ਤੈਯਬਾ ਬੁਖਾਰੀ ਨੂੰ ਅਸੀਂ GI ਨੂੰ ਆਖਦੇ ਹਾਂ, ਬਹੁਤ ਸੀਨੀਅਰ ਸਹਾਫੀ ਨੇ ਔਰ ਤਜਜ਼ੀਆਕਾਰ ਨੇ, ਬਹੁਤ ਸੋਹਣਾ ਬੋਲਦੇ ਨੇ, ਬਹੁਤ ਸੋਹਣਾ ਲਿਖਦੇ ਨੇ। ਅਸੀਂ ਉਹਨਾਂ ਨੂੰ ਦਿਲੋਂ ਮਨੋਂ ਰੂਹੋਂ GI ਨੂੰ ਕਹਿੰਦੇ ਹਾਂ। ਔਰ ਪ੍ਰਵੀਨ ਨੇ ਪੰਜਾਬੀ ਨਾਵਲਿਸਟ ਨੇ, ਉਹ ਵੀ ਆ ਰਹੀਆਂ ਨੇ, ਰਸਤੇ 'ਚ ਨੇ। ਡਾਕਟਰ ਸਨਾ ਮੁਦੱਸਰ ਨੇ, ਅੰਜਮ ਕੁਰੈਸ਼ੀ ਸ਼ਾਇਰਾ ਨੇ ਪੰਜਾਬੀ ਦੀ, ਉਹ ਸ਼ਾਇਰੀ ਦੇ ਸ਼ੋਬੇ 'ਚੋਂ ਤਸ਼ਰੀਫ ਲਿਆਉਣਗੀਆਂ। ਔਰ ਮਹਿਵਿਸ਼ ਜਿਵੇਂ ਮੈਂ ਤੁਹਾਨੂੰ ਦੱਸਿਆ ਆਈਆਂ ਨੇ ਔਰ ਸਾਇਰਾ ਤਾਹਿਰ ਸਿੰਗਰ ਨੇ, ਉਹ ਵੀ ਪਹੁੰਚ ਰਹੀਆਂ ਨੇ। ਮੈਂ ਸਟੇਜ ਜਾਣਾ ਸਭ ਤੋਂ ਪਹਿਲੇ ਕਿ ਅੱਜ ਦੀ ਜਿਹੜੇ ਉਚੇਚੇ ਪ੍ਰਾਹੁਣੇ ਮੈਡਮ ਤਲਤ ਨਕਵੀ ਹੋਰਾਂ ਨੂੰ ਕਿ ਤਸ਼ਰੀਫ ਲਿਆਉਣ ਸਟੇਜ 'ਤੇ। ਤੁਹਾਡੀਆਂ ਬਹੁਤ ਸਾਰੀਆਂ ਤਾੜੀਆਂ 'ਚ ਡਾਕਟਰ ਸ਼ਹੀਨਾ ਕਰੀਮ ਹੋਰਾਂ ਨੂੰ ਵੀ ਮੈਂ ਦਾਵਤ ਦੇਣਾ ਕਿ MPA ਨੇ ਸਟੇਜ 'ਤੇ ਤਸ਼ਰੀਫ ਲਿਆਉਣ। ਔਰ DSP ਪੁਲਿਸ, ਇੰਟਰਨੈਸ਼ਨਲੀ ਇਹਨਾਂ ਨੇ ਪੁਲਿਸ ਦਾ ਨਾਂ ਜਿਹੜਾ ਨਾ ਉਹ ਪੂਰੀ ਦੁਨੀਆ 'ਚ ਗਈਆਂ ਨੇ ਵੱਡੇ ਵੱਡੇ ਸੈਮੀਨਾਰਸ 'ਚ। ਮੈਨੂੰ ਉਹਦੀ ਡਿਟੇਲ ਨਹੀਂ ਇਹ ਆਪ ਦੱਸਣਗੀਆਂ। ਔਰ ਸ਼ਹਿਜ਼ਾਦੀ ਗੁਲਫਾਮ ਹੋਰਾਂ ਨੂੰ ਬਹੁਤ ਸਾਰੀਆਂ ਤਾੜੀਆਂ 'ਚ ਤਸ਼ਰੀਫ ਲਿਆਉਣ ਕਿ ਅੱਜ ਦੀ ਜਿਹੜੀ ਖਾਤੂਨ ਹੈ ਮੈਂ ਆਪਣੀ ਭੈਣ ਤੈਯਬਾ ਬੁਖਾਰੀ ਹੋਰਾਂ ਨੂੰ, ਜਿਨ੍ਹਾਂ ਨੇ ਜਰਨਲਿਜ਼ਮ ਦੇ ਸ਼ੋਬੇ 'ਚ ਸੀਨੀਅਰ ਸਹਾਫੀ ਨੇ, ਬਹੁਤ ਸ਼ੁਕਰੀਆ। ਕਾਰੀ ਅਯਾਜ਼ ਸਾਹਿਬ ਨੂੰ ਮੈਂ ਦਾਵਤ ਦੇਣਾ ਕਿ ਤਿਲਾਵਤ ਕਲਾਮ ਪਾਕ ਲਈ ਤਸ਼ਰੀਫ ਲਿਆਉਣ। ਜਨਾਬ ਕਾਰੀ ਅਯਾਜ਼ ਸਾਹਿਬ। أعوذ بالله من الشيطان الرجيم بسم الله الرحمن الرحيم هو الله الذي لا إله إلا هو الله الذي لا إله إلا هو عالم الغيب والشهادة هو الرحمن الرحيم هو الله الذي لا إله إلا هو
الملك القدوس السلام المؤمن المهيمن العزيز الجبار المتكبر سبحان الله عما يشركون هو الله الخالق البارئ المصور له الأسماء الحسنى يسبح له ما في السماوات والأرض وهو العزيز الحكيم آمنت بالله صدق الله العظيم। बहुत शुक्रिया कारी यासर। और अज के प्रोग्राम के आगाज़ जिस NGO ਦੇ ਨਾਲ ਅਸੀਂ ਕੋਲੈਬੋਰੇਸ਼ਨ ਕੀਤੀ ਹੈ, ਤਾਵਨ ਨਾਲ ਚੱਲੇ ਆ ਉਹਨੇ मैरी स्टॉप्स सोसाइटी और ਇਹਦੇ ਜਿਹੜੇ रूहे रवान है और जनाब आमर यूसुफ साहब इत्थे तशरीफ रखते हैं। इन्हां दा काम भी सारा खवातीन के हवाले नाल ने, खास तौर पर रूरल एरियाज़ ग्रास रूट लैवल ते इन्हां दा काम बहुत है। मैं दावत देना आमर यूसुफ साहब नूं कि तशरीफ लियाण और अपने काम बारे भी दसन और अज के दिन के हवाले नाल भी दसन। जनाब आमर यूसुफ साहब। बहुत शुक्रिया जी। अस्सलाम वालेकुम। वैसे तो मैं कहना हुन्ना कि कोई एक दिन नहीं हैगा खवातीन का, यह 365 दिन खवातीन के नाम होने चाहिए ने। इतना कम है खवातीन का, इतना इंपॉर्टेंट रोल है खवातीन का। क्योंकि बुनियादी तौर पर सोशल वर्कर है या खवातीन के हकूक वास्ते काम करते हुए एक लंबा अरसा गुजर गया। साउथ पंजाब, अपर पंजाब, अपर डिवीजन हर जगह असी काम किया है और असी हमेशा खवातीन के हकूक की जंग भी लड़ी है, अगे वध के बढ़ चढ़ के लड़ी है, अपने इदारे के प्लेटफॉर्म तो भी लड़ी है और ज़ाती हैसियत भी। असी न सिर्फ खवातीन के हकूक के मनण वाले हैं बल्कि असी फॉलोअर है। और जोड़ा रोल है ये असी नहीं दिता खवातीन नूं, ये अल्लाह ताला की तरफों है। ये उहदी शान हैगी आ कि उन्हें दुनिया के बढ़ावे का सबब औरत नूं करार दिता है। ये शान जिहड़ी हैगी आ अल्लाह ताला ने औरत नूं बख्शी है, किसी मर्द का दिता होया तोहफा नहीं है। साडी जिहड़ी तंजीम है मैरी स्टॉप सोसाइटी है 1990 ते पाकिस्तान रजिस्टर्ड है और 1992 तो असीं अपने ऑपरेशनस का आगाज़ किया पाकिस्तान भर। और असी कोशिश करते हैं कि वो सारिया खवातीन जड़ियाँ पाकिस्तान के दूर दराज दही इलाकों के खसूसन उत्थे रहिंदियां ने, उन्होंने असी सेहत की सहूलियात दस्तियाब कर सकीए। खसूसन बिलखसूस वो खवातीन जिन्होंने असी, क्योंकि मैं थोड़ा अगर स्टैटिस्टिक्स दसा बहुत ज़्यादा टाइम नहीं लवांगा क्योंकि बहुत बड़े परौने इत्थे मौजूद ने, उन्होंने टाइम बड़ा कीमती है, उन्होंने होर जगह पर भी जाना है। तो मैं बहुत मुख्तसरन तुहानूं अगर मैं दसा कि असी किस मौजू पर काम कर रहे हैं और उसकी वजह की हैगी आ। बुनियादी तौर पर असी फैमिली प्लैनिंग पर काम कर रहे हैं, मदर एंड चाइल्ड हेल्थ केयर पर काम कर रहे हैं। इस वक्त अगर असी देखिए और इस तो क्यों काम कर रहे हैं इसकी असी पूरी रीजनस भी थोड़े नाल मैं शेयर करांगा। इस वक्त असी देखिए तो दुनिया की आबादी 8.25 अरब हैगी है, जिहड़ी 2023 तक यानी अज तो 1 साल बाद 8 अरब हो जाएगी और इस तो बाद ये आबादी 2050 9 अरब पहुँच जाएगी। अगर असी पाकिस्तान नूं वेखीए तो पाकिस्तान की आबादी 22.5 करोड़ तो ज़्यादा हैगी है, जिहड़ी कि आने वाले सालों के पाकिस्तान जड़ा है आबादी के विधाज बहुत वड्डा किरदार अदा कर रहा है। असी दुनिया 5वें नंबर पर हैं वड्डे आबादी। साढ़े तो उत्ते सिर्फ चीन, दूसरे नंबर पर इंडिया, तीसरे नंबर पर अमेरिका, चौथे पर इंडोनेशिया और 5वें नंबर पर असी हैं। जबकि असी रकबा वेखीए तो असी दुनिया 33वें वड्डे मुल्क है, आबादी असी 5वें नंबर पर है। जे इंसानी तरक्की का इंडैक्स देखिए, ह्यूमन डिवेलपमेंट इंडैक्स देखिए तो 189 कंट्रीज़ विचों असी 194वें नंबर पर है। तो सानू वेखना पेगा कि साड़ियाँ खवातीन, साड़ियाँ भैनां जिन्होंने वो हक नहीं मिलता कि वो किसी न किसी तरह अपनी सेहत वाल ध्यान दे सकन, असी उस हक वास्ते काम करते हैं। यकीनन खवातीन के इतने हकूक ने कि असी अगर गिनन बैठिए तो साल के 365 दिन लंघ जाएंगे, असी शायद हकूक ना गिन सकीए। तो असी तो 1-2 हकूक ते हकों ते काम करते हैं। ये मैं तुहानूं दसां कि पाकिस्तान सालाना 1 करोड़ 1 लाख खवातीन हामला होंदियां ने
ਜਿਨ੍ਹਾਂ ਦੇ ਵਿੱਚੋਂ 38 ਲੱਖ ਖਵਾਤੀਨ ਜ਼ਿਚਗੀ ਨਹੀਂ ਲੈਣਾ ਚਾਹੁੰਦੀਆਂ, ਲੇਕਿਨ ਕਿਉਂਕਿ ਕੋਈ ਸਹੂਲੀਅਤ ਦਸਤਿਆਬ ਨਹੀਂ ਹੈਗੀਆਂ ਤੇ ਉਹ 38 ਲੱਖ ਖਵਾਤੀਨ ਵੀ ਹਮਲ ਦੇ ਪ੍ਰੋਸੈਸ ਤੋਂ ਗੁਜ਼ਰਦੀਆਂ ਨੇ। ਪਾਕਿਸਤਾਨ ਵਿੱਚ ਹਰ ਸ਼ਾਦੀशुदा ਜੋੜੇ ਦਾ ਕਮ ਅਜ਼ ਕਮ ਇੱਕ ਬੱਚਾ ਗੈਰ ਇਰਾਦੀ ਤੌਰ ਤੇ ਪੈਦਾ ਹੁੰਦਾ ਹੈ, ਔਰ ਬੱਚੇ ਦੀ ਪੈਦਾਇਸ਼ ਖਾਤੂਨ ਤੇ ਕਿਤਨਾ ਬੋਝ ਪਾਉਂਦੀ ਹੈ, ਨਾ ਸਿਰਫ ਜਿਸਮਾਨੀ ਨਾ ਸਿਰਫ ਜ਼ਹਿਨੀ ਤੌਰ ਤੇ, ਸਾਈਕੋਲੋਜੀਕਲੀ ਵੀ। ਡਾਕਟਰ ਸਾਹਿਬ ਇੱਥੇ ਬੈਠੀਆਂ ਨੇ, ਯਕੀਨਨ ਇਸ ਗੱਲ ਨੂੰ ਸਪੋਰਟ ਕਰਨਗੀਆਂ ਕਿ ਉਹ ਕਿਤਨੇ ਮਸਾਇਲ ਦਾ ਸ਼ਿਕਾਰ ਹੁੰਦੀ ਹੈ, ਕਿ ਉਸ ਤੇ ਕਿਤਨਾ ਬੋਝ ਆ ਜਾਂਦਾ ਹੈ। ਇੱਕ ਬੱਚੇ ਨੂੰ, ਇੱਕ ਇਨਸਾਨੀ ਜਾਨ ਨੂੰ ਪਾਲਣਾ ਕਿੱਡਾ ਵੱਡਾ ਕੰਮ ਹੈਗਾ ਆ, ਲੇਕਿਨ ਉਹ ਇਸ ਅਮਲ ਤੋਂ ਗੁਜ਼ਰਦੀ ਹੈ। ਪਾਕਿਸਤਾਨ ਅਗਰ ਇਸੇ ਤਰ੍ਹਾਂ 52 ਲੱਖ ਜ਼ਿੰਦਾ ਬੱਚੇ ਪੈਦਾ ਹੁੰਦੇ ਨੇ ਪਾਕਿਸਤਾਨ ਵਿੱਚ ਹਰ ਸਾਲ, ਔਰ ਅਗਰ ਇਸੇ ਤਰ੍ਹਾਂ ਇਹ ਆਬਾਦੀ ਵੱਧਦੀ ਰਹੀ ਤੇ ਸਿਰਫ 30 ਸਾਲਾਂ ਬਾਅਦ ਪਾਕਿਸਤਾਨ ਦੀ ਆਬਾਦੀ 35 ਕਰੋੜ ਹੋ ਜਾਏਗੀ। ਔਰ ਇਸ 35 ਕਰੋੜ ਆਬਾਦੀ ਵਾਸਤੇ ਸਾਨੂੰ 1 ਕਰੋੜ 90 ਲੱਖ ਮਜ਼ੀਦ ਘਰ ਚਾਹੀਦੇ ਹੋਣਗੇ, ਸਾਨੂੰ 11 ਕਰੋੜ 70 ਲੱਖ ਨਵੀਆਂ ਨੌਕਰੀਆਂ ਚਾਹੀਦੀਆਂ ਹੋਣਗੀਆਂ, ਸਾਨੂੰ 85,000 ਮਜ਼ੀਦ ਪ੍ਰਾਇਮਰੀ ਸਕੂਲ ਚਾਹੀਦੇ ਹੋਣਗੇ, ਔਰ ਇੰਨੇ ਲੋਕਾਂ ਨੂੰ ਤਾਂ ਸਾਫ਼ ਪਾਣੀ ਦੇਣਾ ਹੀ, ਉਹਨਾਂ ਨੂੰ ਸਾਫ਼ ਪਾਣੀ ਪੀਣ ਵਾਸਤੇ ਦੇਣਾ ਹੀ ਵੱਡੀ ਗੱਲ ਹੋਏਗੀ। ਕਿੱਥੇ ਅਸੀਂ ਇੰਨੀਆਂ ਸਹੂਲਤਾਂ ਉਹਨਾਂ ਨੂੰ ਦੇਣੀਆਂ। ਤੇ ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਮਾਵਾਂ ਨੂੰ, ਉਹਨਾਂ ਭੈਣਾਂ ਨੂੰ ਜਿਹੜੇ ਕਿ ਸਾਡੇ ਦੂਰ ਦਰਾਜ਼ ਏਰੀਆ 'ਚ ਬੈਠੇ ਨੇ, ਔਰ ਸ਼ਹਿਰ ਦੇ ਇਲਾਕਿਆਂ ਨੂੰ ਵੀ ਅਸੀਂ ਕਵਰ ਕਰਦੇ ਹਾਂ, ਲੇਕਿਨ ਸਾਡਾ ਜ਼ਿਆਦਾ ਫੋਕਸ ਪੂਰੈਸਟ ਆਫ ਦਾ ਪੂਅਰ ਵੂਮਨ ਹੁੰਦੀਆਂ ਨੇ, ਗਰੀਬ ਤਰੀਨ ਖਵਾਤੀਨ, ਜਿੱਥੇ ਤੱਕ ਅਸੀਂ ਪਹੁੰਚ ਕੇ ਉਹਨਾਂ ਨੂੰ ਉਹਨਾਂ ਦੀਆਂ ਸਿਹਤ ਦੀਆਂ ਸਹੂਲਤਾਂ ਉਹਨਾਂ ਦੇ ਦਰਵਾਜ਼ੇ ਤੱਕ ਦੇ ਸਕੀਏ। ਪਾਕਿਸਤਾਨ ਵਿੱਚ ਹਰ ਸਾਲ 1 ਲੱਖ ਖਵਾਤੀਨ ਜਿਹੜੀਆਂ ਦੇ ਵਿੱਚੋਂ 140 ਖਵਾਤੀਨ ਦੌਰਾਨੇ ਪੈਦਾਇਸ਼, ਦੌਰਾਨੇ ਜ਼ਿਚਗੀ ਫੌਤ ਹੋ ਜਾਂਦੀਆਂ ਨੇ। ਇਹ ਦੁਨੀਆ 'ਚ ਬਹੁਤ ਵੱਡਾ ਨੰਬਰ ਹੈਗਾ ਆ। ਇਸੇ ਤਰ੍ਹਾਂ ਅਗਰ ਅਸੀਂ ਦੇਖੀਏ ਤੇ ਹਰ 10,000 ਬੱਚਿਆਂ ਦੇ ਵਿੱਚੋਂ 52 ਬੱਚੇ, ਨਵਜ਼ਾਇਦਾ ਬੱਚੇ ਫੌਤ ਹੋ ਜਾਂਦੇ ਨੇ। ਇਹ ਜਿਹੜਾ ਹੈਗੇ ਨੇ ਹੱਕ ਜਿਹੜੇ ਹੈਗੇ ਨੇ, ਜ਼ਿੰਦਗੀ ਦਾ ਜਿਹੜਾ ਹੱਕ ਹੈਗਾ ਆ, ਉਹ ਅਸੀਂ ਕਿਸ ਤਰ੍ਹਾਂ ਉਹਨਾਂ ਦਾ ਪੂਰਾ ਕਰਨਾ ਹੈ ਕਿ ਉਹ ਜਲਦ ਤੋਂ ਜਲਦ ਇਹ ਉਹਨਾਂ ਤੱਕ ਅਸੀਂ ਹੱਕ ਪਹੁੰਚਾਈਏ ਤਾਂ ਕਿ ਉਹ ਜ਼ਿੰਦਾ ਰਹਿਣ ਦਾ ਉਹਨਾਂ ਨੂੰ ਹੱਕ ਮਿਲ ਸਕੇ, ਉਹ ਵੀ ਜ਼ਿੰਦਗੀ ਇੰਜੋਏ ਕਰ ਸਕਣ। ਉਹ ਖਵਾਤੀਨ ਜਿਹੜੀਆਂ ਦੌਰਾਨੇ ਜ਼ਿਚਗੀ 140 ਖਵਾਤੀਨ ਮਰ ਜਾਂਦੀਆਂ ਨੇ, ਔਰ ਉਹ ਬੱਚੇ ਜਿਹੜੇ 52 ਬੱਚੇ ਫੌਤ ਹੋ ਜਾਂਦੇ ਨੇ, ਉਹ ਵੀ ਜ਼ਿੰਦਗੀ ਨੂੰ ਇੰਜੋਏ ਕਰ ਸਕਣ। ਮੈਂ ਤੁਹਾਨੂੰ ਮੁਖਤਸਰਨ ਆਰਗੇਨਾਈਜੇਸ਼ਨ ਦੇ ਹਵਾਲੇ ਨਾਲ ਮਜ਼ੀਦ ਥੋੜ੍ਹਾ ਜਿਹਾ ਦੱਸਦਾ ਕਿ ਸਾਡੇ ਕੋਲ 15 ਮੋਬਾਈਲ ਵੈਨਸ ਨੇ ਜਿਹੜੇ ਕਿ ਮੁਖਤਲਿਫ ਪਿੰਡਾਂ ਥਾਵਾਂ ਜਾ ਕੇ ਨਾ ਸਿਰਫ OPD ਦੀ ਸਹੂਲੀਅਤ ਦਿੰਦੀਆਂ ਨੇ, ਬਲਕਿ ਫੈਮਿਲੀ ਪਲੈਨਿੰਗ ਦੇ ਹਵਾਲੇ ਨਾਲ ਵੀ ਗੱਲ ਕਰਦੀਆਂ ਨੇ। ਸਾਡੇ ਕੋਲ ਸੂਰਜ ਸੈਂਟਰਸ ਨੇ, 335 ਸੂਰਜ ਸੈਂਟਰਸ ਨੇ, ਜਿਹਦੇ ਵਿੱਚ ਕੁਝ ਇਸ ਟਾਈਮ ਮੌਜੂਦ ਵੀ ਨੇ, ਔਰ ਇਹ ਵੀ ਖਵਾਤੀਨ ਨੂੰ ਸਿਹਤ ਦੀਆਂ ਸਹੂਲਤਾਂ ਦਿੰਦੇ ਨੇ ਔਰ ਫ੍ਰੀ ਦਿੰਦੇ ਨੇ। ਫ੍ਰੀ ਆਫ ਕਾਸਟ ਸਹੂਲਤ ਹੈ ਸਾਡੀ ਮੋਬਾਈਲ ਵੈਨਸ ਵਿੱਚ ਹੋਵੇ, ਸਾਡੀ ਸਿਹਤ ਸਹੂਲਤ ਸੈਂਟਰਸ ਵਿੱਚ ਹੋਵੇ, ਸਾਡੀ ਬਿਹਤਰ ਜ਼ਿੰਦਗੀ ਸੈਂਟਰਸ ਵਿੱਚ ਹੋਵੇ, ਸਾਡੀ ਰੋਸ਼ਨੀ ਮੋਬਾਈਲ ਵੈਨਸ 'ਚ ਹੋਵੇ, ਸਾਡੀ ਮਸ਼ਵਰਾ ਹੈਲਪਲਾਈਨ ਹੋਵੇ, ਜਾਂ ਸਾਨੂੰ ਐਕਸੈਸ ਕੀਤਾ ਜਾ ਸਕਦਾ ਹੈ ਵੈਬਸਾਈਟ ਦੇ ਜ਼ਰੀਏ ਵੀ। ਮੈਂ ਬੜੀ ਖੁਸ਼ੀ ਨਾਲ ਦੱਸ ਸਕਦਾ ਹਾਂ ਕਿ 7.2 ਮਿਲੀਅਨ ਖਵਾਤੀਨ ਨੂੰ ਅਸੀਂ ਪਿਛਲੇ 10 ਸਾਲਾਂ ਦੇ ਫੈਮਿਲੀ ਪਲੈਨਿੰਗ ਦੀ ਸਰਵਿਸ ਦਿੱਤੀ ਹੈ। 8,149 ਖਵਾਤੀਨ ਦੀ ਅਸੀਂ ਜਾਨ ਬਚਾ ਚੁੱਕੇ ਹਾਂ ਹੁਣ ਤੱਕ, ਔਰ 58,386 ਬੱਚਿਆਂ ਦੀ ਅਸੀਂ ਜਾਨ ਬਚਾ ਚੁੱਕੇ ਹਾਂ ਆਪਣੇ ਇਹਨਾਂ ਮੋਬਾਈਲ ਵੈਨਸ ਦੀ ਸਰਵਿਸ ਦੇ ਜ਼ਰੀਏ, ਆਪਣੇ ਨੇ ਸੂਰਜ ਨੈਟਵਰਕ ਦੇ ਜ਼ਰੀਏ, ਔਰ ਆਪਣੀ ਆਰਗੇਨਾਈਜੇਸ਼ਨ ਦੇ ਪਲੇਟਫਾਰਮ ਤੋਂ। ਬਹੁਤ ਮੁਖਤਸਰਨ ਕੁਝ ਚੀਜ਼ਾਂ ਸੀ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਕਿ ਪਿਛਲੇ 30 ਸਾਲ ਤੋਂ ਅਸੀਂ ਇੱਥੇ ਕੰਮ ਕਰ ਰਹੇ ਹੈਗੇ ਹਾਂ। ਬੜੀ ਇੱਕ ਲੰਬੀ ਫਹਿਰਿਸਤ ਹੈ, ਬੜੀ ਲੰਬੀ ਕਾਮਯਾਬੀਆਂ ਦੀ ਕਹਾਣੀਆਂ ਹੈਗੀਆਂ ਆ। ਮੈਂ ਤੁਹਾਨੂੰ ਦਰਖਾਸਤ ਕਰਾਂਗਾ ਕਿ ਕਦੀ ਤੁਹਾਡੇ ਕੋਲ ਟਾਈਮ ਹੋਵੇ, ਤੁਸੀਂ ਆਓ, ਉਹਨਾਂ ਪਿੰਡਾਂ ਥਾਵਾਂ 'ਚ ਸਾਡੇ ਨਾਲ ਚੱਲੋ, ਮੈਂ ਉਹਨਾਂ ਖਵਾਤੀਨ ਨੂੰ ਤੁਹਾਨੂੰ ਮਿਲਵਾਵਾਂ ਜਿਹੜੀਆਂ ਝੋਲੀਆਂ ਅੱਡ ਕੇ ਸਾਨੂੰ ਦੁਆਵਾਂ ਦਿੰਦੀਆਂ ਨੇ ਕਿ ਉਹ, ਔਰ ਸਾਡਾ ਜਿਹੜਾ ਹੈਗਾ ਆ, ਸਾਡੀ ਜਿਹੜੀ ਖੁਸ਼ੀ ਹੈਗੀ ਆ, ਸਾਡਾ ਜਿਹੜਾ ਮਨ ਭਰਦਾ ਆ, ਉਹ ਉਹਨਾਂ ਦੀਆਂ ਦੁਆਵਾਂ ਦੇ ਸਦਕੇ ਹੀ ਹੈ। ਔਰ ਅਸੀਂ ਇਸੇ ਲਈ ਅੱਜ ਵੀ ਬੜੇ ਫਖਰ ਨਾਲ ਗੱਲ ਕਰਦੇ ਹਾਂ ਕਿ ਹਾਂ, ਅਸੀਂ ਖਵਾਤੀਨ ਦੇ ਹਕੂਕ ਦੇ ਹਾਮੀ ਹਾਂ, ਅਸੀਂ ਖਵਾਤੀਨ ਨੂੰ ਹਕੂਕ ਦੇਣ ਵਾਲੇ ਲੋਕਾਂ 'ਚ ਹੈਗੇ ਹਾਂ, ਅਸੀਂ ਖਵਾਤੀਨ ਦੇ ਹਕੂਕ ਖੋਹਣ ਵਾਲੇ ਲੋਕਾਂ 'ਚੋਂ ਨਹੀਂ ਹੈਗੇ। ਔਰ ਮੇਰਾ ਇਹੀ ਪੈਗਾਮ ਹੋਏਗਾ ਸਭ ਦੋਸਤਾਂ ਭਰਾਵਾਂ ਨੂੰ ਜਿਹੜੇ ਇੱਥੇ ਬੈਠੇ ਨੇ, ਸਭ ਬੀਬੀਆਂ ਨੂੰ, ਕਿ ਆਪਣੀ ਫੈਮਿਲੀ 'ਚ ਗੱਲ ਸਿਖਾਓ ਕਿ ਇਨਸਾਨ ਨੂੰ ਇਨਸਾਨ ਸਮਝੋ, ਉਹਨੂੰ ਔਰਤ ਔਰ ਮਰਦ ਦੀ ਵੰਡ ਬਾਅਦ ਵਿੱਚ ਹੈਗੀ ਹੈ। ਪਹਿਲੇ ਉਹ ਇਨਸਾਨ ਆ ਅਤੇ ਉਹਨੂੰ ਇਨਸਾਨੀ ਹੱਕ ਦਿਓ, ਹੱਕਾਂ ਤੋਂ ਬਾਅਦ ਔਰਤ ਦੀ ਗੱਲ ਕਰੋ, ਉਹਨਾਂ ਤੋਂ ਬਾਅਦ ਮਰਦਾਂ ਦੀ ਗੱਲ ਕਰੋ। ਬਹੁਤ ਸ਼ੁਕਰੀਆ ਜੀ। ਬਹੁਤ ਸ਼ੁਕਰੀਆ ਆਮਰ ਸਾਹਿਬ, ਔਰ ਬੜੀ ਖੂਬਸੂਰਤ ਗੁਫ਼ਤਗੂ ਤੁਸੀਂ ਕੀਤੀ ਹੈ ਅੱਜ ਦੇ
ਤਕਰੀਬ ਦੇ ਹਵਾਲੇ ਨਾਲ ਵੀ ਰਿਲੇਟਡ ਇਸ ਤਰ੍ਹਾਂ ਸੀ ਕਿ ਤੁਹਾਡਾ ਕੰਮ ਹੀ ਖਵਾਤੀਨ ਦੇ ਹਵਾਲੇ ਨਾਲ ਨੇ ਔਰ ਤੁਸੀਂ ਸਾਰੇ ਉਹ ਅਦਾਦੋ ਸ਼ੁਮਾਰ ਵੀ ਦੱਸੇ ਨੇ, ਬੜਾ ਅੱਛਾ ਲੱਗਾ। ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਹੈ ਉਹਦਾ ਸਰਨਾਮਾ ਤੇ ਵੇ ਕਿ ਅਜੋਕੇ ਸਮੇਂ ਵਿੱਚ ਔਰਤ ਦਾ ਕਿਰਦਾਰ ਔਰ ਦੂਸਰਾ ਮਾਂ ਬੋਲੀ ਦੇ ਵਧਾਅ ਵਿੱਚ ਜਿਹੜਾ ਨਾ ਔਰਤਾਂ ਦਾ ਕਿਰਦਾਰ। ਸੈਸ਼ਨ ਅਸੀਂ ਦੋਨੋਂ ਇਕੱਠੇ ਕਰ ਦਿੱਤੇ ਨੇ, ਕੁਝ ਸਾਡੇ ਸਾਰੇ ਜਿਹੜੇ ਨੇ ਗੈਸਟ ਜਿਹੜੇ ਨੇ ਉਹ ਇਸ ਤਰਤੀਬ ਨਾਲ ਆਏ ਨੇ ਕਿ ਅਸੀਂ ਸਾਰੇ ਸੈਸ਼ਨ ਇਕੱਠੇ ਕਰਤੇ। ਸੋ ਇਸ ਤੋਂ ਪਹਿਲੇ ਕਿ ਅਸੀਂ ਸ਼ਾਇਰੀ ਸੁਣਦੇ ਸਾਂ ਕਿ ਵਜੂਦ ਜ਼ਨ ਸੇ ਹੈ ਤਸਵੀਰ ਕਾਇਨਾਤ ਮੇਂ ਰੰਗ, ਲੇਕਿਨ ਇੱਕ ਜਮਾਲੀਆਤ ਦੇ ਹਵਾਲੇ ਨਾਲ ਗੱਲ ਹੁੰਦੀ ਸੀ ਇੱਕ। ਲੇਕਿਨ ਜਦੋਂ ਅਸੀਂ ਆਪਣੇ ਸੂਫੀ ਸ਼ਾਇਰਾਂ ਨੂੰ ਵੇਖਦੇ ਹਾਂ ਤੇ ਉਹ ਵੀ ਆਪਣੇ ਰੱਬ ਨਾਲ ਜਦੋਂ ਗੱਲ ਕਰਦੇ ਨੇ ਤੇ ਔਰਤ ਬਣ ਕੇ ਗੱਲ ਕਰਦੇ ਨੇ। ਨੀ ਮਾਏ ਮੈਨੂੰ ਖੇਡਣ ਦੇ, ਮਾਏ ਨੀ ਮੈਂ ਕਿਹਨੂੰ ਆਖਾਂ ਦਰਦ ਵਿਛੋੜੇ ਦਾ ਹਾਲ, ਰੱਬਾ ਮੇਰੇ ਔਗਣ ਚਿੱਤ ਨਾ ਧਰੀ। ਤੇ ਉਹਨਾਂ ਨੇ ਆਪਣੇ ਆਪ ਨੂੰ ਕਹੇ ਹੁਸੈਨ ਸੁਹਾਗਣ ਸੋਈ ਜਾਂ ਸ਼ੋ ਆਪ ਸੁਝਾਪੇ ਹੋ। ਸੋ ਹਰ ਸੂਫੀ ਨੇ ਆਪਣੇ ਆਪ ਨੂੰ ਸਵਾਣੀ ਕਹਿ ਕੇ, ਔਰਤ ਕਹਿ ਕੇ ਗੱਲ ਕੀਤੀ ਔਰ ਰੱਬ ਨੂੰ ਆਪਣਾ ਸ਼ੋ ਮੰਨਿਆ। ਤੇ ਸੂਫੀ ਲੜੀ ਦੇ ਵਿੱਚ ਇਹ ਔਰਤ ਦਾ ਆਦਰ ਤੇ ਇਹਤਰਾਮ ਜਿਹੜਾ ਨਾ ਅੱਜ ਦਾ ਨਹੀਂ ਸ਼ੁਰੂ ਤੋਂ ਚੱਲਿਆ ਆ ਰਿਹਾ ਹੈ, ਪਰ ਅਸੀਂ ਸਮਾਜ ਐਸੇ ਬਣਾ ਲੈਂਦੇ ਹਾਂ ਜਿਹਦੇ ਵਿੱਚ ਇਹ ਵੰਡ ਪਾ ਦਿੰਦੇ ਹਾਂ ਕਿ ਕਿਤੇ ਸੁਸਾਇਟੀ ਮੇਲ ਡੋਮੀਨੇਟ ਸੁਸਾਇਟੀ ਹੋ ਜਾਂਦੀ ਹੈ ਔਰ ਔਰਤ ਦੇ ਹੱਕਾਂ ਨੂੰ ਮਾਰਿਆ ਜਾਂਦਾ। ਸੋ ਇਸ ਹਵਾਲੇ ਨਾਲ ਗੱਲ ਕਰਨ ਲਈ ਮੈਂ ਸਾਡੀ ਇੱਕ ਬੜੀ ਨੌਜਵਾਨ ਕ੍ਰਿਕਟਰ ਲਾਹੌਰ ਕਲੰਦਰ ਨਾਲ ਵੀ ਖੇਡ ਰਹੀਆਂ ਨੇ, ਮੁਜ਼ਾਫਾਤ ਨਾਲ ਉਹਨਾਂ ਦਾ ਤਾਲੁਕ ਹੈ। ਵੇਖੋ ਕਿੱਥੋਂ ਟੁਰੇ ਨੇ ਕ੍ਰਿਕਟ ਦੇ ਸ਼ੌਕ 'ਚ ਔਰ ਅੱਜ ਤਸ਼ਰੀਫ ਲੈ ਆਏ ਨੇ। ਮਹਿਵਿਸ਼ ਨੂੰ ਮੈਂ ਦਾਵਤ ਦਿੰਦਾ ਕਿ ਤਸ਼ਰੀਫ ਲਿਆਉਣ ਔਰ ਕ੍ਰਿਕਟਰ ਨੇ, ਖਿਲਾੜੀ ਨੇ ਔਰ ਖੇਡ ਦੇ ਸ਼ੋਬੇ ਨਾਲ ਉਹਨਾਂ ਦਾ ਤਾਲੁਕ ਹੈ, ਆਉਣ ਔਰ ਇਸ ਹਵਾਲੇ ਨਾਲ ਗੱਲਬਾਤ ਕਰਨ कि औरतों का किरदार के हवाले में लाई। अस्सलाम वालेकुम। मैंने बिहाड़ी से स्टार्ट किया था और जब मैंने स्टार्ट किया था मेरे सिटी में कोई लड़की क्रिकेट नहीं खेलती थी और मैं वाहिद लड़की थी जो लड़कों में जाती थी और जाके वहाँ पे मैं क्रिकेट मैंने स्टार्ट की तो सब कहते आप लड़कियों में क्यों नहीं खेलती, आप लड़कों में क्यों आई हैं। तो वहाँ पे मैंने कहा नहीं, मैं भी लड़के जैसे खेलते हैं, मुझे कोई मसला नहीं है। अल्हम्दुलिल्लाह मेरी फैमिली बहुत अच्छी है, मेरी फैमिली ने मुझे सपोर्ट किया। फिर मैं वहाँ पे लड़कों के साथ मुल्तान मैचेस खेलने के लिए जाती थी और जब मैंने मुल्तान बहाउद्दीन ज़िक्रिया यूनिवर्सिटी में खेला वहाँ पे भी सब कहते थे कि आप लड़कों में खेलती हैं, आप लड़कियों में क्यों नहीं खेलती। तो मैंने उनको एक ही बात की कि मैं लड़के जैसे खेलते हैं मैं भी वैसे खेल सकती हूँ। फिर मैंने आहिस्ता आहिस्ता आगे बढ़ती गई, मैंने मेहनत करती रही। फिर मतलब जहाँ जिस क्लब में मैं भी जाती थी वहाँ पे लड़कियाँ नहीं होती थी, तो फिर आहिस्ता आहिस्ता मुझे कॉल्स आना शुरू हो गई। फिर मैं लाहौर आई, लाहौर में मैंने स्टार्ट किया। यहाँ पे भी जिस क्लब में मैं गई वहाँ पे भी लड़के थे, मैं एक ही लड़की थी। और फिर अब उसके बाद मैंने आहिस्ता आहिस्ता आगे बढ़ी और फिर जब अब मैं लाहौर कलंदर में जा रही हूँ वहाँ पे भी मैं लड़की हूँ और बाकी सारे लड़के ही हैं। मेरे कहने का मकसद ये है कि लड़कियों को ना हिम्मत नहीं हारनी चाहिए और हमेशा और लड़कियों को चाहिए किसी को अपने कम ना समझे। लड़कियाँ बहुत कुछ कर सकती हैं और आगे बढ़ सकती हैं और अपने मुल्क का नाम रोशन कर सकती हैं। बहुत शुक्रिया महविश। महविश बहुत अच्छी क्रिकेटर और क्रिकेट के शोबे नाल ताल्लुक है, मेहनत की है, कितों टुरे ने कितने पहुँच गई ने और इंशाल्लाह अगे भी मज़ीद तरक्की करनगियां। साडे मुल्क के दो बड़े मशहूर सिंगर भी इत्थे तशरीफ रखते हैं। एक सूफी एक गीत है वे माइया तेरे वेखण नूं चुक चरखा गली दे विच टावां। मैं दावत देना जरताज साहब नूं क्यान और एक अंतरास्थाई सन सुनान। जनाब जरताज साहब। ओ परदेस गयो परदेसी होयो ते तेरिया नित वतना वल लोड़ा कमली करके छड़ गयो माया फिर बैठी कख गलियां दे बोला वे माया तेरे वेखण नूं चुक चरखा गली दे विच डावां। वे माया तेरे वेखण नूं
चुक चरखा गली दे विच डावां ते लोकां पानी मैं खत दी तंद तेरियां यादां दे पावां वे माया तेरे वेखण नूं चरखे दी कूकर दे ओले याद तेरी दा तुम्बा बोले चरखे दी कूकर दे ओले याद तेरी दा तुम्बा बोले तेनी मां गीत छेड़ के पैलक नूं हुलारे पावां वे माया तेरे वेखण लई चुक चरखा गली दे विच डावां ओ वसन नहीं देंदे सौरे पेके मैनू तेरे पैण भुलेखे वसन नहीं देंदे सौरे पेके मैनू तेरे पैण भुलेखे ते हुण मैनू दस माया तेरे बाजों किधर नूं जावां वे माया तेरे वेखण लई चुक चरखा गली दे विच डावां। बहुत शुक्रिया जरताज जी। वे माइया तेरे वेखण नूं चुक चरखा गली दे विच डावां। अज पुलिस डिपार्टमेंट भी साढ़े कोल है, गौरमेंट के नुमाइंदे भी साढ़े कोल ने, सहाफत के नुमाइंदे होर शोबे नाल भी ताल्लुक रखने वाले जी साढ़े कोल पहुँचने सन, अजे पहुँचे नहीं। तो मैं शहजादी गुलफाम होरां नूं बेनती करांगा कि तशरीफ लियाण और अपनी गुफ्तगू साढ़े नाल सांझी करन खवातीन दे हवाले नाल कि उन्हां दा अजोके समय विच की किरदार है। बिस्मिल्लाहिर्रहमानिर्रहीम। मोहतरमा तलत नकवी साहिबा, डॉक्टर शाहीन करीम साहिबा और मोअज़्ज़ज़ शुरका, अस्सलाम वालेकुम। मैं लेके तो बहुत कुछ आई थी, लेकिन चूँकि मुझे नज़र आ रहा है मैडम तलत नकवी सर बहुत ज़्यादा बिज़ी हैं, तो आई विश थोड़ा सा मैं बोलूँ और थोड़ी सी बात करूँ ताकि वो जल्दी आज पूरी मैं पूरी ट्राई करांगी पंजाबी बोलन दी, पंजाबी नाल इंसाफ करन दी कोशिश करांगी। और अगर किधरे कोई गलती शलती हो जाए तो माफ़ी। मेरी वैसे तो बेसिक माँ बोली तो पंजाबी है, पर रूटीन च ज़रा मुश्किल होंदी, ते अगर किधरे कोई गलती हो जाए तो सर माफ़ी चाहनी हाँ। सब तो पहले तो मैं इस फोरम ते बोलन दी और दावत देने के लिए बहुत शुक्रिया अदा करनी मैडम सुगरा सदफ साहिबा दा। अल्लाह ताला उन्होंने सलामत रखे, तंदुरुस्ती दे। अज वो नहीं है बट असी उन्होंने बहुत मिस कर रही, मैं बहुत ज़्यादा मिस कर रही। अल्लाह ताला उन्होंने सेहत दे। औरतां नूं बाख्तियार बनाना और बाख्तियार बनाने का मतलब ये वे कि औरतां नूं अपनी जिंदगी दे मुतल्लक फैसले करने की इजाज़त दी जाए। औरतां नूं बाख्तियार बनाना पूरी दुनिया दे विच एक चैलेंज है, लेकिन तरक्की पजीर मुल्कां दे विच चैलेंज ज़्यादा है। दुनिया हाले तक तासुब, दकियानूसी, तसव्वुरात ते इम्तियाज़ तो आज़ाद नहीं है। ज़्यादातर औरतां दी तरक्की ते अरूज भी दी राह विच सब तो वड्डी रुकावट सकाफती, समाजी ते तालीम दे मौक़िਆਂ दी कमी है। मेरी कहानी मसावात दी पहली जंग पहली सफ दे विच होण दी ये कहानी है। मैं अपनी एक कहानी सुनाते हैं, खुशी महसूस करनी है कि मैं पाकिस्तान दे मुल्क दे विच अक़वाम मुत्तहिदा दी नुमाइंदगी की थी, पहली औरत होने वास्ते।
पंजाबी च थोड़ा मुश्किल लग रहा, लेकिन तुसी प्लीज़ बर्दाश्त कर लो मेरी पंजाबी। अच्छा बहुत कोशिश की है, बड़ी प्रैक्टिस की है, हुण अल्लाह करे कि कुछ समझ आ जाए तुहानूं। मैं ये दसदे होया फख्र महसूस कर रही हाँ कि अगरचे बहुत सारे मसाइल नाल लड़ना पिया मैनूं। जिस तरह बच्ची ने दसिया सी कि मैं विहाड़ी तो हाँ ते मैं भी एक पिंड तो हाँ, और मैं भी तेरे तो ज़्यादा मुश्किलात नूं फेस किया, लेकिन मैं छोटी उम्र दे विच अपने आप नूं जिस तरह तुसी अगे लैके आए हो, मैं भी अपने आप नूं मर्दाना वार खड़ी हो गई। ठीक है, पंजाबी समझ आ रही है ना? मैं भी स्पोर्ट्स वूमेन हूँ, मैं एथलीट। मैं पाकिस्तान की नुमाइंदगी की थी सैफ गेम च, और मैं इस वक्त 2 दफ़ा नेशनल चैंपियन गोल्फ दी, 4 गोल्ड मैडल, और पाकिस्तान दी मुख्तलिफ ममालिक दे विच मैं पाकिस्तान की नुमाइंदगी कर चुकी हाँ स्पोर्ट्स दे विच। मेरे विच नहीं लिखिया, लेकिन बच्ची नूं देख के उन्होंने दसिया कि मैं भी बड़ी मेहनत की है। मेरे वालदैन ने खास तौर पे मेरे वालिद साहबजादा गुलाम अली साहब, उन्होंने जिहड़ी मैनूं ताकत मैनूं दिती और मैनूं हौसला दिता, जिन्हां ने मैनूं यूनीवर्सिटी तक तालीम दिलाई और पुलिस दे विच भर्ती होने वास्ते मेरी मदद की थी। मैं उन्होंने बहुत मशहूर हाँ, और मैं अज भी जो कॉन्फिडेंस है मेरे वालिद साहब की वजह तो मेरी पुलिस महकमे में भर्ती हकीकी मायने में मेरी पहली कामयाबी सी। मैनूं शौक सी कि मैं यूनीफॉर्म पावां, और यूनीफॉर्म मैनूं इन्ना अच्छा लगता सी कि मैं कहती सी कि जिस वक्त मैं जावां तो किसी को पता लगे कि पुलिस क्या होता है, पुलिस की एक शान क्या है, मेरी शान यूनीफॉर्म। और मैं बड़ी मशहूर हाँ अल्लाह ताला दी कि उन्होंने मेरे लिए जो मैं अपने दिमाग च सोचा, उन्होंने अल्लाह ताला ने मेरे ते करम किया। और ये सारी कामयाबी के पिछे मेरे वालिद साहब का हाथ है, मेरी अपनी कोई कमाल नहीं। अगर मेरे वालिद साहब मैनूं कॉन्फिडेंस एतमाद तालीम ना देंदे तो मेरा ख्याल है कि मैं इस काबल ना पहुँचती। मैं पाकिस्तान दे वास्ते यूनाइटेड नेशन वास्ते मेरी सिलेक्शन हुई 5000 पुलिस ऑफिसर दे विच एक शहजादी गुलफाम खड़ी, और मैरिट दे उत्ते ओहदा अल्हम्दुलिल्लाह अल्लाह ताला ने मैनूं पाकिस्तान वास्ते चुनिया गया। मैं 4 मिशन बॉस्निया कोसोवो और तैमूर लिस्टे 4 मिशन मैं 7 साल कंप्लीट किए, और उत्थे जाके अपनी औरत नूं मनवाया कि साडी औरत किसी कोलों कम नहीं है, मर्दां दे शाना बिशाना कम करदियां ने। और उस वक्त मैं गई जिस वक्त साडे इत्थे मैडम मोहतरमा बेनज़ीर भुट्टो साहिबा सन, तो साडा कॉन्सैप्ट ये सी कि साडी औरत बड़ी मजलूम है, दुपट्टे दे अंदर मार खांदी है, बुरके दे विच, यानी कि मर्द बड़ी मजलूम करके पेश की गई। लेकिन जिस वक्त मैं उन्होंने सामने जाके खड़ी हुई, उन्होंने दिमाग चेंज किए, उन्होंने माइंड तब्दील किया कि नहीं साडी औरत हर मैदान च है, डॉक्टर है, इंजीनियर है, टीचर है और पायलट है। और फिर मैं उन्होंने कहा सी देखो साडी प्राइम मिनिस्टर है पहली खातून मुसलमान। तो ये चीज़ां जिहड़ियां ने ना असीं उन्हां दे पर्दे खत्म किए कि भी नहीं नहीं सानूं तुसीं इन्ना मजलूम नहीं समझना, सी उन्हां दे शाना बिशाना कम करने। मैं 4 मिशन तो बाद 7.5 मिशन तो बाद मेरी जिहड़ी कारकर्दगी सी मैनूं अल्हम्दुलिल्लाह उहदा अवार्ड 2011 च जिन्ने उस वक्त दे दुनिया के मिशन सन उन्होंने सब दी जो लेडीज़ सन उन्होंने कंट्रीब्यूशन उन्होंने कारकर्दगी नूं देख के अल्हम्दुलिल्लाह जिन्ना मैं पाकिस्तान दे खवातीन हो के उन्होंने औरतों वास्ते जिस तरह पहले दस के गए सर के लोग जाते हैं तो झोलियाँ चुक चुक के दुआवां मिलदियां ने, मैं ये सारियां दुआवां इंटरनेशनल कम्यूनिटी तो समेट के लैके आई। यूनाइटेड नेशन मिशन का जोड़ा सब तो वड्डा अवार्ड है, पहला अवार्ड वो पाकिस्तान वास्ते आया, मेरे लिए बहुत ज़्यादा फ़ख्र है। मैं अपने वालिद साहब की बहुत मशहूर सा जिन्होंने मैनू इस स्टेज पे पहुँचाया, और मेरे अंदर तालीम कॉन्फिडेंस और मेरा जो एतमाद और मेरी ख्वाहिशात नू पूरा किया एक बाप ही है जो कर सकता है। और मैं सब ਲਈ दुआ गो हाँ, बच्चियाँ जड़ियाँ ट्रैक सूट च ने असी भी जी आके बैठते होंगे सी, बहुत अच्छा लग रहा है। मैं शायद इसमें मैं नहीं लिखा ये कुछ भी, लेकिन तुहानू देख के मैंने जज्बा पैदा होया कि मैं तुहानू दसां कि मैं भी यही थी, कुछ नहीं।
ਸਰ ਜੀ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ, ਮੇਰੀ ਪੰਜਾਬੀ ਸੁਣਨ ਦਾ ਸ਼ੁਕਰੀਆ ਸਰ। बहुत शुक्रिया शहजादी गुलफाम, पंजाब पुलिस DSP और अक़वाम मुत्तहदा च पाकिस्तान की नुमाइंदगी कर चुकियां ने। इन्हां लई बहुत सारियां ताड़ियां। और एक बहुत ही सोहना लिखण वालियां बहुत ही खूबसूरत शायरा अंजुम कुरैशी तशरीफ रखदियां ने। कुछ 7-8 किताबां ने इन्हां दियां, बहुत सोहनी नज़म लिखदियां ने। इस वेले मॉडर्न सेंसिबिलिटी की जिहड़ी नज़म है, अगर तुसी पंजाबी विच वेखना चाहो कि जिहड़ी मॉडर्न नज़म लिखी जा रही है तो अंजुम कुरैशी की शायरी पढ़ो। और मैं इन्हां दी पहली किताब मैं लभन चली, वो जिस वेले पढ़ी तो मैं आप इन्हां नूं लभन टुर पिया तो फिर लभ लई मैं, तो वो लभी है तो अज तुहाडे कोल भी लभ के लिआंदी जनाब। अंजुम कुरैशी जी तुसी उत्ते आओ, पहले स्टेज ते आओ, फिर इत्थे तशरीफ रखो तुसी। बहुत सारियां ताड़ियां अंजुम कुरैशी दी। अंजुम बुनियादी तौर पर अंग्रेज़ी शायरी करदियां सन, इंग्लिश। फिर इंग्लिश उन्होंने जड़ा ना एक टर्न लिया तो पंजाबी च आईयां और सूफिया की शायरी तो मुतासर होईयां, साडी पंजाबी बोली की डेप्थ तो मुतासर होईयां कि पंजाबी च बहुत डीप सोचा जा सकता है, लिखा जा सकता है, वेख्या जा सकता है। और जेड़े साडे पंजाब दा फोक लिटरेचर है, तुसी अज दी जिहड़ी पीढ़ी है पता नहीं वो इहदे नाल किन्नी को अटैच है या नहीं। असी किसी पुराने अखाण नूं वेखीए ना, मसलन एक अखाण वेखीए कि तत्ती रोटी खाण ती होवन 7000। ये उस वेले दे बाबियां ने जिहड़ा हयाती दा तत्त दिता है कि गरम गरम रोटी खाण नाल 7 बीमारियां लगदियां ने। अच्छा, वो तुसीं अज किसी डॉक्टर नूं पुछो भी कहेगा हाँ जी बिल्कुल यकदम गरम गरम खाण नाल मैदा खराब होंदा है, मसूड़े खराब हो जांदे, फलां चीज़ हुंदी। और उन्होंने लोग डॉक्टर नहीं सन, लेकिन उन्होंने को एक लोक विजडम, फोक विजडम इन्नी को डीप सी कि वो एक छोटे ਜਿਹੇ जुमले ਦੇ ਵਿੱਚ पूरी हयाती का तत्त ਕੱਢ ਦਿੰਦੇ ਸਨ, ਬਿਆਨ ਕਰ ਦਿੰਦੇ ਸਨ। सो ਅਸੀਂ ਤੁਹਾਨੂੰ ਆਪਣੀ ਬੋਲੀ ਨਾਲ ਜੁੜਨਾ ਚਾਹੀਦਾ ਹੈ ਅੱਜ ਦੀ ਜਨਰੇਸ਼ਨ ਨੂੰ ਵੀ। ਔਰ ਉਹ ਜਿਹੜੀ ਸਾਡੀ ਫੋਕ ਵਿਜ਼ਡਮ ਹੈ, ਹਯਾਤੀ ਬਾਬਿਆਂ ਨੇ ਜਿਹੜਾ ਨਤੀਜਾ ਦਿੱਤਾ, ਜਿਹੜਾ ਤੱਤ ਦਿੱਤਾ ਜ਼ਿੰਦਗੀ ਦਾ, ਉਹਨੂੰ ਜ਼ਰੂਰ ਵੇਖਣਾ ਚਾਹੀਦਾ। ਜਿਹੜੀ ਸਾਡੇ ਲਿਟਰੇਚਰ ਡੈਪਥ ਤੇ ਲਿਟਰੇਚਰ ਨਾਲ ਤਾਲੁਕ ਰੱਖਣ ਵਾਲੀ ਹਸਤੀ ਜਨਾਬ ਅੰਜੁਮ ਕੁਰੈਸ਼ੀ ਹੋਰਾਂ ਨੂੰ ਮੈਂ ਦਾਅਵਤ ਦੇਣਾ ਕਿ ਸਟੇਜ ਤੇ ਤਸ਼ਰੀਫ ਲਿਆਉਣ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ। ਇਹਨਾਂ ਦਾ ਪੰਜਾਬੀ ਬੋਲੀ ਦੇ ਹਵਾਲੇ ਨਾਲ ਹੀ ਹੈ ਕਿ ਪੰਜਾਬੀ ਬੋਲੀ ਦਾ ਜਿਹੜਾ ਹੈ ਵੇ ਰੋਲ ਔਰਤਾਂ ਦੀ ਹਯਾਤੀ ਵਿੱਚ ਅੱਜ ਦੇ ਅਜੋਕੇ ਸਮੇਂ ਵਿੱਚ, ਤੇ ਤਸ਼ਰੀਫ ਲਿਆਉਣਾ ਅੰਜੁਮ ਕੁਰੈਸ਼ੀ। अस्सलाम वालेकुम जी। सब तो पहले तो इत्थे बैठे हर सवानी नूं अज का दिहाड़ा जो बहुत मुबारक हो। वैसे तो सारे दिहाड़े साडे ने, अच्छा कोई एक असी उन्होंने सिंगल आउट नहीं कर सकते और साड़ी मर्जी है असी किहड़ा दिहाड़ा किस नूं दे दईए। ते अज भी तुसी देखोगे पिछले 2-3 सालों तो जदों तो ज़्यादा पाकिस्तान विच मनाया जा रहा है वुमेंस डे, कभी मैंस डे का नाम सुनिया नहीं ना सुनिया हाले तक। बस फिर तो अच्छा ये जिहड़ी गल है एक ज़बान के बारे में मैं पहले ज़रूर करनी चाहांगी और मैं जदों भी किते भी जानी हाँ हुण मैं ज़रूर ये गल दसनी हाँ कि अज तो 15-18 साल पहले मैनूं पंजाबी बिल्कुल नहीं आउंदी सी, जीरो सी मेरी पंजाबी। ਉਹੀ ਜਨਰੇਸ਼ਨ ਜਿਹੜੀ ਸਾਡੀ ਜਿਹਦੇ ਮਾਪਿਆਂ ਨੇ ਕੋਸ਼ਿਸ਼ ਦੇ ਨਾਲ ਜਾਣਬੁੱਝ ਕੇ ਬੱਚਿਆਂ ਨੂੰ ਪੰਜਾਬੀ ਤੋਂ ਦੂਰ ਰੱਖਿਆ ਸੀ ਕਿ ਉਹਨਾਂ ਦੀ ਅੰਗਰੇਜ਼ੀ ਔਰ ਉਰਦੂ ਅਸੀਂ ਸਹੀ ਕਰਨੀ ਹੈ, ਪੰਜਾਬੀ ਇਹਨਾਂ ਨੂੰ ਨਾ ਆਏ ਕਿਉਂਕਿ ਉਹ ਗਵਾਰਾ ਦੀ ਜ਼ਬਾਨ ਹੈ। ਔਰ ਲੇਕਿਨ ਉਹ ਆਪ ਉਹ ਜ਼ਬਾਨ ਬੋਲਦੇ ਸੀ ਘਰ ਵਿੱਚ ਆਪਸ ਵਿੱਚ ਮਾਂ ਪਿਓ। ਅਤੇ ਖੈਰ ਉਹ ਜਦੋਂ ਤੁਸੀਂ ਜਿਹੜੀ ਚੀਜ਼ ਤੁਹਾਡੇ ਕੰਨਾਂ ਵਿੱਚ ਬਚਪਨ ਤੋਂ ਜਾਰੀ ਹੁੰਦੀ ਉਹ ਤੁਸੀਂ ਸਿੱਖ ਲੈਂਦੇ ਹੋ। ਲੇਕਿਨ मैं उन्होंने बदकिस्मत बच्चों चो सा जिन्हों दूर रखा गया, मैनू भी और मेरे भरावां भी कि तुसी पंजाबी नहीं सीखनी। लेकिन जदों एक तुहाडे अंदर जदों अपना शऊर जदों आउंदा है, तुसी जदों अपनी नज़र नाल चीज़ां नूं देखदे हो, तो मैं जदों देखिया पंजाबी नूं अपनी नज़र नाल, पंजाबियां नूं अपनी नज़र नाल, तो मैनू फौरन लग्या कि मेरी जिंदगी एक बहुत बड़ा गैप है। यानी तुसी सोचो कि कोई पंजाबी होए और उसने अपनी पूरी जिंदगी यानी 32-36 साल तक उसने नूर जहाँ का कोई पंजाबी गाना ना सुनिया होए तो किस कदर बदकिस्मत शख्स हो सकता है। तो मैं फिर पूरी कोशिश दे नाल और बड़ी जिहड़ी कि तुसी कहो कि उन्हां बंदियां नूं लभ के जिहड़े मैनूं पंजाबी सीखण वास्ते हलाशेरी देण नूं तैयार सी, उन्हां सारियां लोकां नाल मैं राबता बना के और बड़ी
ਮਿਹਨਤ ਤੇ ਨਹੀਂ, ਬੜੇ ਮੈਂ ਮਜ਼ੇ ਦੇ ਨਾਲ ਫਿਰ ਇਹ ਲੈਂਗੁਏਜ ਜਿਹੜੀ ਹੈ ਉਹ ਸਿੱਖੀ ਹੈ। ਤੇ ਅੱਜ 6-7 ਕਿਤਾਬਾਂ ਨੇ ਔਰ ਮਾਸਟਰਸ ਦੇ ਕੋਰਸ ਵਿੱਚ ਦੂਸਰੇ ਜਿਹੜਾ ਸਾਡਾ ਪੰਜਾਬ ਹੈ ਨੇਬਰ ਕੰਟਰੀ 'ਚ, ਉੱਥੇ ਮਾਸਟਰਸ ਦੇ ਕੋਰਸ ਵਿੱਚ ਪੜ੍ਹਾਈਆਂ ਵੀ ਜਾਂਦੀਆਂ ਨੇ, ਐਮਫਿਲ ਦਾ ਔਰ PhD ਦਾ ਥੀਸਿਸ ਵੀ ਹੋਇਆ ਹੋਇਆ। ਤੇ ਮੇਰੇ ਵਾਸਤੇ ਆਪਣੇ ਵਾਸਤੇ ਮੇਰੀ ਆਪਣੀ ਜਿਹੜੀ ਜ਼ਾਤੀ ਗਰੋਥ ਹੈ ਉਹਦੇ ਵਾਸਤੇ ਮੈਂ ਆਪਣੇ ਆਪ ਨੂੰ ਇਸ ਦਾ ਬੜਾ ਇੱਕ ਮੈਡਲ ਜਿਹਾ ਦਿੱਤਾ ਹੋਇਆ ਹੈ ਖਿਆਲੀ ਕਿ ਬਈ ਤੈਨੂੰ ਇੱਕ ਲੈਂਗੁਏਜ ਬਿਲਕੁਲ ਨਹੀਂ ਸੀ ਆਉਂਦੀ ਅੰਜੁਮ ਕੁਰੈਸ਼ੀ, ਫਿਰ ਤੈਨੂੰ ਉਹ ਇੰਨੀ ਅੱਛੀ ਤਰ੍ਹਾਂ ਆ ਗਈ ਹੈ ਕਿ ਹੁਣ ਮੈਨੂੰ ਕਈ ਅੱਛੀ ਜ਼ੁਬਾਨ ਜਾਣਨ ਵਾਲੇ ਲੋਕ ਮੈਨੂੰ ਪੁੱਛ ਕੇ फ़ोन ਕਰਕੇ ਪੁੱਛਦੇ ਨੇ ਕਿ ਇਸ ਲਫ਼ਜ਼ ਦਾ ਮਤਲਬ ਤੇ ਦੱਸੋ ਭਲਾ। ਤੇ ਮੈਂ ਆਪਣੇ ਆਪ ਨੂੰ ਬਹੁਤ ਪ੍ਰਿਵਿਲੇਜਡ ਫੀਲ ਕਰਨੀ ਆ, ਬਹੁਤ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਨੀ ਆ ਕਿ ਮੈਨੂੰ ਇਹ ਜ਼ਬਾਨ ਜਿਹੜੀ ਹੈ ਉਹ ਜਲਦੀ ਨਹੀਂ ਆਈ ਤੇ ਦੇਰ ਨਾਲ ਆਈ, ਲੇਕਿਨ ਆ ਗਈ। ਵੈਰੀ ਹੈਪੀ ਅਬਾਊਟ। ਹੁਣ ਦੂਸਰੀ ਜਿਹੜੀ ਗੱਲ ਮੈਂ ਔਰਤਾਂ ਦੇ ਹਵਾਲੇ ਨਾਲ ਕਰਨਾ ਚਾਹੁੰਦੀ ਹਾਂ ਉਹ ਹੈ ਵੀ ਕਿ ਉਹਨੂੰ ਵੀ ਮੈਂ ਆਪਣੀ ਸ਼ਾਇਰੀ ਨਾਲ ਜੋੜਾਂਗੀ ਕਿ ਮੈਂ, ਕਿਉਂਕਿ ਜਿਸ ਤਰ੍ਹਾਂ ਖਾਕਾਨ ਨੇ ਦੱਸਿਆ ਕਿ ਮੈਂ ਅੰਗਰੇਜ਼ੀ ਤੋਂ ਆਈ ਸੀ ਪੰਜਾਬੀ ਲਿਖਣ ਦੀ ਤਰਫ, ਤੇ ਓਬਵੀਅਸਲੀ ਜਦੋਂ ਤੁਹਾਡਾ ਇੱਕ ਲਿਟਰੇਚਰ ਦਾ ਜਿਹੜਾ ਐਕਸਪੋਜ਼ਰ ਹੈ ਉਸ ਟਾਈਮ ਤੱਕ ਮੇਰਾ ਸਿਰਫ ਅੰਗਰੇਜ਼ੀ ਦਾ ਸੀ ਤੇ ਉਰਦੂ ਦਾ ਵੀ ਇੰਨਾ ਨਹੀਂ ਸੀ, ਕਿਉਂਕਿ ਮੈਂ ਉਰਦੂ ਦੀ ਸ਼ਾਇਰੀ ਵੀ ਨਹੀਂ ਕੀਤੀ ਦਾ ਔਰ ਉਰਦੂ ਦਾ ਲਿਟਰੇਚਰ ਦਾ ਵੀ ਇੰਨਾ ਜ਼ਿਆਦਾ ਐਕਸਪੋਜ਼ਰ ਨਹੀਂ। ਤੇ ਉਹ ਜਿਹੜੀ ਪੰਜਾਬੀ ਸ਼ਾਇਰੀ ਮੈਂ ਪਹਿਲੀ ਜਿਹੜੀ ਮੇਰੀ ਬੁੱਕ ਜਿਹੜੀ ਛਪੀ ਹੈ ਸਾਰੀ, ਉਹ ਉਸ ਟਾਈਮ ਤੇ 2002 ਜਦੋਂ ਆਈ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਉਹਦੇ ਅੰਦਰ ਜਿਹੜੀਆਂ ਬਹੁਤ ਸਾਰੀਆਂ ਨਜ਼ਮਾਂ ਸਨ ਉਹਨਾਂ ਨਾਲ ਬਹੁਤ ਇਖਤਲਾਫ ਸੀ, ਕਿਉਂਕਿ ਉਹ ਜਿਹੜੀ ਸਾਰੀ ਸ਼ਾਇਰੀ ਸੀ ਉਹਦੇ 'ਚ ਕਿਤੇ ਵੀ ਜੋ ਵੀ ਖਾਤੂਨ ਸੀ, ਮੈਂ ਸੀ ਜਾਂ ਕੋਈ ਮੇਰੀ ਇਮੈਜਿਨਰੀ ਖਾਤੂਨ ਸੀ, ਉਹ ਕਿਧਰੇ ਰੋ ਧੋ ਕੇ ਕਿਧਰੇ ਆਹੋ ਜ਼ਾਰੀਆਂ ਨਹੀਂ ਸੀ ਕਰ ਰਹੀ। ਉਹ ਕਹਿੰਦੀ ਸੀ ਲਾਵੇ ਤੇ ਕੋਈ ਹੱਥ ਨਹੀਂ ਮਾਏ, ਪਾਵੇ ਤੇ ਕੋਈ ਨੱਥ ਨਹੀਂ ਮਾਏ, ਸਭ ਨੂੰ ਲਾ ਦਿਆਂ ਅੱਗ ਨਹੀਂ ਮਾਏ, ਹੀਰੇ ਜਿਹਾ ਮੈਂ ਨਗ ਨਹੀਂ ਮਾਏ, ਜੇ ਮੇਰੇ ਸਾਹਮਣੇ ਆਏ ਨਹੀਂ ਮਾਏ, ਫੇਰ ਨਾ ਬਚ ਕੇ ਜਾਏ ਨਹੀਂ ਮਾਏ। ਤੇ ਉਹ ਕਹਿੰਦੇ ਸੀ ਇਹ ਕੀ ਮਤਲਬ, ਤੁਸੀਂ ਤੇ ਰੋਣਾ ਧੋਣਾ ਕਿੱਥੇ ਗਿਆ ਸਾਰਾ ਵਿੱਚ। ਤੇ ਉਹ ਨਹੀਂ ਸੀ, ਯਾਨੀ ਔਰਤ ਜਿਹੜੀ ਹੈ ਉਹ ਆਪਣੇ ਆਪ ਨੂੰ ਖੁਦ ਜੇ ਨਾ ਉਸ ਥੋਟ ਪ੍ਰੋਸੈਸ ਵੱਲ ਲੈ ਕੇ ਜਾਏ ਜਿੱਥੇ ਉਹਨੇ ਸਿਰਫ ਕਮਜ਼ੋਰ ਹੋਣਾ ਹੈ, ਜਿੱਥੇ ਉਹਨੇ ਸਿਰਫ ਜ਼ੁਲਮ ਸਹਿਣੇ ਨੇ, ਜਿੱਥੇ ਉਹਨੇ ਸਿਰਫ ਬਰਦਾਸ਼ਤ ਕਰਨਾ ਹੈ, ਤੇ ਉਹ ਦੂਸਰੀ ਤਰ੍ਹਾਂ ਦੀ ਔਰਤ ਵੀ ਬਣ ਸਕਦੀ ਹੈ। ਔਰ ਉਹ ਦੂਸਰੀ ਜਿਹੜੀ ਔਰਤ ਹੈ ਉਹ ਕੋਈ ਨੈਗੇਟਿਵ ਔਰਤ ਨਹੀਂ ਹੁੰਦੀ ਹੈ ਜਿਹੜੀ ਜ਼ੁਲਮ ਸਹਿਣ ਤੋਂ ਇਨਕਾਰ ਕਰਦੇ ਜਾਂ ਜਿਹੜੀ ਵਿਚਲਾ ਰਸਤਾ ਕੱਢੇ ਔਰ ਇੱਕ ਮਸਾਲੇਹਤ ਦਾ ਰਸਤਾ ਕੱਢੇ ਜਿੱਥੇ ਉਹ ਦਬ ਕੇ ਨਾ ਰਹੇ। ਉਹ ਕੋਈ ਨੈਗੇਟਿਵ ਔਰਤ ਨਹੀਂ ਹੁੰਦੀ ਹੈ, ਉਹ ਵੀ ਪੋਜ਼ਿਟਿਵ ਔਰਤ ਹੀ ਹੁੰਦੀ ਹੈ। ਸਿਰਫ ਇਹ ਵੀ ਕਿ ਉਸ ਨੂੰ ਬਹੁਤ ਜ਼ਿਆਦਾ ਕਿਉਂਕਿ ਐਕਸੈਪਟੇਬਿਲਿਟੀ ਨਹੀਂ ਹੈ, ਐਕਸੈਪਟ ਇਹੀ ਕੀਤਾ ਜਾਂਦਾ ਹੈ ਕਿ ਔਰਤ ਹੈ ਤੇ ਤੁਸੀਂ ਦਬ ਕੇ ਰਹਿਣਾ ਹੈ, ਤੁਸੀਂ ਇੱਕ ਆਪਣੀ ਜਿਹੜੀ ਜਗ੍ਹਾ ਹੈ ਉਸ ਜਿਹੜੀ ਤੁਹਾਨੂੰ ਦੇ ਦਿੱਤੀ ਗਈ ਹੈ ਉਸ ਤੋਂ ਤੁਸੀਂ ਉੱਤੇ ਹੋਣ ਦਾ ਸੋਚਣਾ ਨਹੀਂ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹਾਲੀ ਤੱਕ ਵੀ ਇੱਕ ਸਟਰਗਲ ਹੈ ਔਰਤ ਦੇ ਵਾਸਤੇ, ਲੇਕਿਨ ਥੋਟ ਪ੍ਰੋਸੈਸ ਆਹਿਸਤਾ ਆਹਿਸਤਾ ਜਿਹੜਾ ਹੈ ਉਹ ਚੇਂਜ ਹੋ ਰਿਹਾ ਹੈ, ਉਹਨੂੰ ਚੇਂਜ ਕਰਨ ਦੀ ਲੋੜ ਹੈ। ਔਰ ਔਰਤਾਂ ਨੂੰ ਵੀ ਜਿੰਨੀ ਇਸ ਦੀ ਜਾਣਕਾਰੀ ਦੀ ਜ਼ਰੂਰਤ ਹੈ ਉਸ ਤੋਂ ਜ਼ਿਆਦਾ ਮਰਦਾਂ ਨੂੰ ਹੈ, ਕਿਉਂਕਿ ਜਦੋਂ ਇਹ ਚੇਂਜ ਉਹਨਾਂ ਦੇ ਆਲੇ ਦੁਆਲੇ ਰਹਿਣ ਵਾਲੀਆਂ ਔਰਤਾਂ ਦੇ ਅੰਦਰ ਆਏਗੀ ਤੇ ਸਭ ਤੋਂ ਪਹਿਲੇ ਉਹਨਾਂ ਦੇ ਉੱਤੇ ਬਿਪਤਾ ਪੈਣੀ ਹੈ। ਇਹ ਕਿਸ ਕਿਸਮ ਦੀ ਔਰਤ ਜਿਹੜੀ ਤੇ ਇਸ ਜਾਣਕਾਰੀ ਦਾ ਜਿਹੜਾ ਹੈ ਚੇਂਜ ਦਾ ਜਿਹੜਾ ਸਭ ਤੋਂ ਪਹਿਲਾ ਇੰਪੈਕਟ ਹੈ ਉਹ ਮਰਦ ਦੇ ਉੱਤੇ ਮੇਰਾ ਖਿਆਲ ਆਏਗਾ। ਤੇ ਇਸ ਵਾਸਤੇ ਹਿੰਮਤ ਕਰਨੀ ਚਾਹੀਦੀ ਹੈ, ਇੱਕ ਦੂਜੇ ਨੂੰ ਐਜ਼ ਔਰਤਾਂ ਹਲਾਸ਼ੇਰੀ ਦੇਣੀ ਚਾਹੀਦੀ ਹੈ, ਮਰਦਾਂ ਨੂੰ ਔਰਤਾਂ ਨੂੰ ਵੀ ਹਲਾਸ਼ੇਰੀ ਦੇਣੀ ਚਾਹੀਦੀ ਹੈ ਔਰ ਔਰਤਾਂ ਨੂੰ ਮਰਦਾਂ ਨੂੰ ਵੀ ਹਲਾਸ਼ੇਰੀ ਦੇਣੀ ਚਾਹੀਦੀ ਹੈ। ਇੱਕ ਦੂਸਰੇ ਦਾ ਸਪੋਰਟ ਸਿਸਟਮ ਜਿਹੜਾ ਅਸੀਂ ਸਟਰੋਂਗ ਕਰਾਂਗੇ ਤੇ ਮਰਦ ਔਰ ਔਰਤ ਦੋਵਾਂ ਵਾਸਤੇ ਜਿਹੜਾ ਹੈ ਉਹ ਜ਼ਿੰਦਗੀ ਜਿਹੜੀ ਹੈ ਉਹ ਆਸਾਨ ਹੋਏਗੀ। ਤੇ ਜਿਹੜਾ ਲੈਂਗੁਏਜ ਦੇ ਹਵਾਲੇ ਨਾਲ ਔਰ ਜਿਹੜਾ ਖਵਾਤੀਨ ਦੇ ਹਵਾਲੇ ਨਾਲ ਔਰ ਜਿਹੜਾ ਇੱਕ ਮੁਸਬਤ ਸੋਚ ਰੱਖਣ ਦੇ ਹਵਾਲੇ ਨਾਲ ਇੱਕ प्रोग्रेशन होती है वो मेरा ख्याल है औरतों और मर्दा दोवां दे वास्ते ही ज़रूरी होती है। थैंक यू सो मच। नहीं ऐसी बात नहीं, अरबी तो बहुत बात उससे पहले अबरानी ज़ुबान है, उससे पहले सुरयानी है और बहुत सी लैंग्वेजेस हैं ਜਿਹੜੀਆਂ ਇਸ ਤੋਂ ਪਹਿਲੇ ਸਨ। ਤੇ ਪੰਜਾਬੀ ਜ਼ੁਬਾਨ ਜਿਹੜੀ ਹੈ ਨਾ ਇਹਦੀ ਤੁਸੀਂ ਅਗਰ ਜਾਣਦੇ ਹੋ ਕਿ ਕਿਦੋਂ ਦਾ ਪਿਛੋਕੜ ਕੀ ਹੈ ਤੇ ਅਜੇ ਤੱਕ ਜਿਹੜੀਆਂ ਹੜੱਪੇ ਦੀਆਂ ਜੀ 4000 ਸਾਲ ਪੁਰਾਣੀਆਂ ਥਈਆਂ ਨੇ ਉਹਦੇ ਤੇ ਜਿਹੜੀ ਬੋਲੀ ਲਿਖੀ ਹੈ ਉਹ ਵੀ ਪੜ੍ਹੀ ਨਹੀਂ ਜਾ ਸਕੀ ਔਰ ਬਹੁਤ ਸਾਰੇ ਸਕਾਲਰਸ ਦਾ ਇਹ ਕਹਿਣਾ ਹੈ ਕਿ ਉਹ ਬੇਸਿਕਲੀ ਉਹ ਸਕ੍ਰਿਪਟ ਜਿਹੜਾ ਹੈ ਅਗਰ ਜੇ ਸਮਝ ਨਹੀਂ ਆਉਂਦਾ ਲੇਕਿਨ ਉਹ ਪੰਜਾਬੀ ਹੀ ਸੀ।
ਤੇ ਬਾਸ ਸਕੋਲਰਸ ਦਾ ਮੇਰੀ ਕਿਤਾਬ ਹੈ ਟ੍ਰੇਅਰ ਆਫ ਪੰਜਾਬੀ ਲਿਟਰੇਚਰ, ਅਗਰ ਤੁਹਾਨੂੰ ਕਦੀ ਮੌਕਾ ਮਿਲੇ ਵੇਖਣ ਦਾ ਪੜ੍ਹਨ ਦਾ, ਸਾਡੇ ਅਦਾਰੇ ਨੇ ਛਾਪੀ ਹੈ, 600 ਸਫ਼ੇ ਦੀ ਕਿਤਾਬ ਹੈ। ਉਹਦੇ 'ਚ ਇੱਕ ਚੈਪਟਰ ਹੈਗਾ ਦਾ ਹਿਸਟਰੀ ਆਫ ਪੰਜਾਬੀ, ਲਿੰਗੁਇਸਟਿਕ ਹਿਸਟਰੀ ਆਫ ਪੰਜਾਬ। ਸੋ ਉਹਦੇ ਵਿੱਚ ਇਹ ਕਿ ਅਸੀਂ ਇਹਦੀ ਕਿਤਾਬਤ ਕਿੰਨੀ ਹੈ। ਆਸਫ ਖਾਨ ਸਾਹਿਬ ਦੀ ਇੱਕ ਕਿਤਾਬ ਹੈ ਪੰਜਾਬੀ ਜ਼ੁਬਾਨ ਦਾ ਪਿਛੋਕੜ, ਉਹਦੇ 'ਚ ਵੀ ਤੁਹਾਨੂੰ ਬਹੁਤ ਸਾਰੀਆਂ ਮਾਲੂਮਾਤ ਮਿਲ ਸਕਦੀਆਂ ਨੇ ਤੇ ਬਹੁਤ ਹੀ ਕਦੀਮ ਜ਼ੁਬਾਨ ਹੈ। ਤੇ ਕੱਲ੍ਹ ਦੀਆਂ ਗੱਲਾਂ ਨੇ, ਤੁਸੀਂ ਅੰਗਰੇਜ਼ੀ ਦੀ ਗੱਲ ਕਰੋ ਨਾ ਅਗਰ, ਤੇ ਅੰਗਰੇਜ਼ੀ 14ਵੀਂ ਸਦੀ 'ਚ ਤੁਹਾਨੂੰ ਚੌਸਰ ਦੀ ਜਿਹੜੀ ਜ਼ੁਬਾਨ ਮਿਲਦੀ ਹੈ ਜਿਹੜਾ ਲਿਟਰੇਚਰ ਦੀ, ਤੇ ਉਹ ਜਾ ਕੇ ਤੁਹਾਨੂੰ ਚੌਸਰ ਮਿਲਦਾ। ਉਸ ਤੋਂ ਬਾਅਦ ਸ਼ੈਕਸਪੀਅਰ 14ਵੀਂ ਸਦੀ 'ਚ ਜਾ ਕੇ ਇੱਕ ਮਾਡਰਨ ਉਸ ਦੌਰ ਦੀ ਜਿਹੜੀ ਅੱਜ ਦੀ ਕਲਾਸਿਕ ਹੈ ਅੰਗਰੇਜ਼ੀ ਸਾਨੂੰ ਮਿਲਦੀ ਹੈ। 15ਵੀਂ ਸਦੀ ਜਾ ਕੇ ਜਿਹੜੀ ਦੁਨੀਆ ਦੀ ਦੂਸਰੀ ਅਸੀਂ ਤਾਕਤ ਸਮਝਦੇ ਹਾਂ ਰਸ਼ੀਆ, ਉਹਨਾਂ ਦੀ ਬੋਲੀ ਬਣਦੀ ਹੈ। ਤੇ 1100 ਸਮਥਿੰਗ 'ਚ ਬਾਬੇ ਫਰੀਦ ਨੇ ਤੁਹਾਨੂੰ ਉਹ ਸ਼ਲੋਕ ਦੀ ਸ਼ਕਲ 'ਚ ਇੱਕ ਸਕ੍ਰਿਪਟਡ ਲਿਟਰੇਚਰ ਦਿੱਤਾ ਪੰਜਾਬੀ 'ਚ, ਤੇ ਇਹਨਾਂ ਸਾਰੀਆਂ ਬੋਲੀਆਂ ਤੋਂ ਪੁਰਾਣੀ ਹੈ ਲਿਟਰੇਚਰ ਦੇ ਹਵਾਲੇ ਨਾਲ ਵੀ। ਇਸ ਲਈ ਪੰਜਾਬੀ ਲਈ ਇੱਕ ਬਿਗ ਕਲੈਪ ਹੋਣੀ ਚਾਹੀਦੀ ਹੈ। ਔਰ ਬਾਬਾ ਫਰੀਦ ਤੋਂ ਪਹਿਲੇ ਇਸ਼ਨਾਨ ਸਨ, ਉਹ ਲਿਖੇ ਜਾਂਦੇ ਸਨ, ਉਹਦੇ 'ਚ ਉਹ ਜਿਹੜੀ ਮਜ਼ਹਬੀ ਕਾਰਵਾਈਆਂ ਹੁੰਦੀਆਂ ਸੀ ਉਹ ਵੀ ਪੰਜਾਬੀ 'ਚ ਲਿਖੀਆਂ ਜਾਂਦੀਆਂ ਸੀ। ਤੇ ਮੈਂ ਹੁਣ ਦਾਵਤ ਦਿਆਂਗਾ, ਅੱਜ ਦੇ ਬੋਲੀ ਦੇ ਹਵਾਲੇ ਨਾਲ ਗੱਲ ਹੋ ਗਈ, ਅੰਜੁਮ ਨੇ ਬੜੀ ਸੋਹਣੀਆਂ ਗੱਲਾਂ ਕੀਤੀਆਂ ਨੇ, ਔਰ ਉਹ ਉਸ ਫਲੋ ਸਵਾਲ ਦੇ ਫਲੋ 'ਚ ਮੈਨੂੰ ਕਹਿਣਾ ਯਾਦ ਨਹੀਂ ਰਿਹਾ ਕਿ ਨਜ਼ਮ ਵੀ ਸੁਣਾ ਦਿਓ ਤੁਸੀਂ ਆਪਣੀ। ਤੇ ਸਾਰੇ ਬੈਠੇ ਨੇ, ਇੱਕ ਸ਼ਾਇਰ ਦੇ ਕੋਲੋਂ ਸ਼ਾਇਰੀ ਨਾ ਸੁਣੀਏ ਤੇ ਵੈਸੇ ਹੀ ਜ਼ਿਆਦਤੀ ਹੁੰਦੀ ਹੈ ਜੀ। ਇਸ ਨਜ਼ਮ ਦਾ ਨਾਂ ਹੈ ਜੀ ਦੂਜਾ ਪਾਸਾ। ਕਾਦੀ ਹੈ ਤੁਤਕਾਰ ਨਿਮਾਏ, ਕਿਉਂ ਨਾ ਉਤਰਾਂ ਪਾਰ ਨਿਮਾਏ, ਜੋ ਚਾਵਾਂ ਮਿਲ ਜਾਏ ਨਿਮਾਏ, ਧਰਤੀ ਵੀ ਹਿਲ ਜਾਏ ਨਿਮਾਏ, ਲਾਵੇ ਤੇ ਕੋਈ ਹੱਥ ਨਿਮਾਏ, ਪਾਵੇ ਤੇ ਕੋਈ ਨੱਥ ਨਿਮਾਏ, ਸਭ ਨੂੰ ਲਾ ਦਿਆਂ ਅੱਗ ਨਿਮਾਏ, ਹੀਰੇ ਜਿਹਾ ਮੈਂ ਨਗ ਨਿਮਾਏ, ਹਿੰਮਤ ਦੀ ਨਹੀਂ ਥੋੜ ਨਿਮਾਏ, ਮੈਨੂੰ ਨਹੀਂ ਕੋਈ ਲੋੜ ਨਿਮਾਏ, ਜੇ ਮੇਰੇ ਸਾਹਮਣੇ ਆਏ ਨਿਮਾਏ, ਫੇਰ ਨਾ ਬਚ ਕੇ ਜਾਏ ਨਿਮਾਏ, ਮੇਰੀ ਵੱਖਰੀ ਰਾਹ ਨਿਮਾਏ, ਦੁੱਖ ਦਿੱਤੇ ਮੈਂ ਢਾਹ ਨਿਮਾਏ, ਲੜਨਾ ਮੇਰਾ ਕਾਰ ਨਿਮਾਏ, ਮੈਂ ਕਿਉਂ ਮੰਨਾ ਹਾਰ ਨਿਮਾਏ। ਬਹੁਤ ਸ਼ੁਕਰੀਆ। ਹੁਣ ਮੈਂ ਸਹਾਫਤ ਦੇ ਸ਼ੋਬੇ ਤੋਂ ਸੀਨੀਅਰ ਸਾਫੀ ਨੇ, ਤਜਜ਼ੀਆਕਾਰ ਨੇ, ਜਨਾਬ ਮੁਹਤਰਮਾ ਤਈਬਾ ਬੁਖਾਰੀ, ਮੈਂ ਆਪਣੀ ਭੈਣ ਨੂੰ ਦਾਵਤ ਦੇਣਾ ਤਸ਼ਰੀਫ ਲਿਆਉਣ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ। ਤਈਬਾ ਬੁਖਾਰੀ। ਮਾਂ ਬੋਲੀ ਦੀ ਗੱਲ ਹੋ ਰਹੀ ਹੈ, ਮਾਂ ਦੀ ਗੱਲ ਹੋ ਰਹੀ ਹੈ। ਦ ਲੈਪ ਆਫ ਅ ਮਦਰ ਇਜ਼ ਅ ਫਰਸਟ ਯੂਨੀਵਰਸਿਟੀ ਆਫ ਅ ਚਾਈਲਡ। ਸਾਨੂੰ ਸੋਚਣਾ ਪਏਗਾ ਕਿ ਅਸੀਂ ਆਪਣੀ ਮਾਵਾਂ ਨਾਲ ਕੀ ਸਲੂਕ ਕਰਨਾ ਹੈ। ਸ਼ਰਾਰਤਾਂ ਕਰੋ, ਸਿਆਸਤਾਂ ਕਰੋ, ਨੁਕਸਾਨ ਕਰੋ, ਖਸਾਰੇ ਕਰੋ, ਮੁਲਕ ਚਲਾਓ, ਤਬਾਹ ਕਰੋ, ਮੁਲਕ ਵੰਡ ਦਿਓ, ਸਭ ਕੁਝ ਕਰੋ, ਪਰ ਆਪਣੀ ਮਾਂ ਨਾਲ ਧਰਾ ਕਦੀ ਨਾ ਕਰੋ। ਜੇ ਅਸੀਂ ਮਾਂ ਦੀ ਇੱਜ਼ਤ ਕਰਨੀ ਸਿੱਖ ਗਏ ਤੇ ਅਸੀਂ ਸਭ ਕੁਝ ਸਿੱਖ ਗਏ। ਅਸੀਂ 33-35 ਸਾਲਾਂ ਤੋਂ ਜਰਨਲਿਜ਼ਮ ਕਰ ਰਹੇ ਹਾਂ, ਪੈਦਲ ਜਰਨਲਿਜ਼ਮ ਕੀਤੀ, ਮੁਲਕ ਤੇ ਬਾਹਰ ਵੀ ਗਏ, ਜਿੱਥੇ ਜਿੱਥੇ ਗਏ ਪਾਕਿਸਤਾਨ ਦਾ ਨਾਂ ਰੋਸ਼ਨ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਅਸੀਂ ਜਾਣਦੇ ਹਾਂ ਸਾਡੇ ਆਸੇ ਪਾਸੇ ਕਿੰਨੇ ਮਸਲੇ ਨੇ। ਭੁੱਖ ਹੈ, ਆਜ਼ਾਦੀ ਵੀ ਨਹੀਂ, ਸਾਡੇ ਆਪਣੇ ਮੁਲਕ 'ਚ ਵੀ ਭੁੱਖ ਹੈ, ਵੰਡ ਹੈ, ਇਨਸਾਨਾਂ 'ਚ ਵੰਡ ਹੋ ਗਈ, ਬੜਾ ਜ਼ੁਲਮ ਹੋਇਆ। ਉਹ ਸਾਰੇ ਜ਼ੁਲਮ ਦੀ ਤਾਰੀਖ ਇੱਥੇ ਮੈਂ ਨਹੀਂ ਦੱਸਣੀ, ਪਰ ਹਰ ਗੱਲ 'ਚ ਜਦੋਂ ਅਸੀਂ ਮਿਸਾਲ ਦਿੰਦੇ ਹਾਂ ਇੰਡੀਆ ਦੀ, ਦੁਸ਼ਮਣ ਦੀ, ਤੇ ਤੁਹਾਨੂੰ ਪਤਾ ਉੱਥੇ ਪੰਜਾਬ ਨੂੰ ਕੀ ਕਹਿੰਦੇ ਨੇ? ਲਹਿੰਦਾ ਪੰਜਾਬ। ਤੇ ਆਪਣੇ ਪੰਜਾਬ ਨੂੰ ਉਹ ਕੀ ਕਹਿੰਦੇ ਨੇ? ਚੜ੍ਹਦਾ ਪੰਜਾਬ। ਅੱਜ ਤੁਸੀਂ ਦੱਸੋਗੇ ਤੁਸੀਂ ਚੜ੍ਹਦਾ ਪੰਜਾਬ ਹੋ ਕਿ ਡੁੱਬਦਾ ਪੰਜਾਬ ਹੋ? ਤੇ ਚੜ੍ਹਦੇ ਪੰਜਾਬ ਵਾਸਤੇ 4 ਦਿਨ ਦੀ 7 ਦਿਨ ਦੀ ਬੱਚੀ ਨੂੰ ਗੋਲੀਆਂ ਨਹੀਂ ਮਾਰੀ ਦੀਆਂ। ਸ਼ਰਮ ਆਉਂਦੀ ਹੈ। ਇਹ ਕੋਈ ਮਰਦ ਵੀ ਨਹੀਂ ਕਰ ਸਕਦਾ, ਕੋਈ ਗੈਰਤਮੰਦ ਪੁੱਤਰ ਵੀ ਨਹੀਂ ਕਰ ਸਕਦਾ। ਦਰਿੰਦਿਆਂ ਨੂੰ ਪਹਿਚਾਨੋ ਆਪਣੇ ਅੰਦਰ। ਇੱਕ ਸ਼ੇਰ ਪੰਜਾਬੀ 'ਚ, ਇੱਥੇ ਮਾਂ ਦੀ ਗੱਲ ਹੋਈ, ਸਭ ਨੇ ਮਾਂ ਦੀ ਗੱਲ ਕੀਤੀ, ਮਾਂ ਬੋਲੀ ਦੀ ਗੱਲ ਕੀਤੀ। ਇਹ ਧਰਤੀ ਵੀ ਸਾਡੀ ਮਾਂ ਹੈ, ਇਹਦੇ ਨਾਲ ਜ਼ੁਲਮ ਨਾ ਕਰੋ। ਜਦੋਂ ਅਸੀਂ ਇਹਦੇ ਉੱਤੇ ਰਹਿਮ ਕਰਾਂਗੇ ਸਾਡੇ ਉੱਤੇ ਆਟੋਮੈਟਿਕਲੀ ਰਹਿਮ ਹੋ ਜਾਏਗਾ। ਮਸਲਨ ਮੈਂ ਇੱਕ ਸ਼ੇਰ ਕਿਹਾ ਸੀ, ਹਿੰਮਤ ਤੇ ਨਹੀਂ ਹੁੰਦੀ, ਕਿਉਂਕਿ ਮੇਰੀ ਮਾਂ ਦਾ ਵੀ
इंतकाल होया थोड़े दिन पहले, एक शेर सिर्फ मैं सुनाना तुहानू। जिस घर विच मां नहीं हुंदी उत्थे जीउण दी थां नहीं हुंदी। जिस घर विच मां नहीं हुंदी उत्थे जीउण नूं थां नहीं हुंदी। अपनी जिंदगी आप अपने हथ च रखो, तबाह ना करो, अपनी मावां दी कदर करो। तुहाडी पहली यूनिवर्सिटी तुहाडी मां है। सियासत भी होंदी रहेगी। मैं उन्हां लोकां च जिन्हां ने बेनज़ीर भुट्टो साहिबा दे नाल काम किया, इस वास्ते नहीं कि उन्हां दी जमात वास्ते काम कर, सानू वो फतवे भी याद ने। औरत की गवाही अद्धी, औरत बंदी अद्धी, अद्धी रोटी खांदी है, अद्धी गल करदी है। असी लड़े, पैदल लड़े, पंजायरवां च गड्डियां च नहीं लड़े। ते लड़ना हथियार नाल नहीं हुंदा, ना तलवार नाल हुंदा है। तुहाडे बोल च एडा असर होना चाहिए। वो पुत्तर होवे या धी होवे, उहदा असर खत्म नहीं होना चाहिए। अपनी गल्लां च, अपनी एजुकेशन च, अपनी जिंदगी च असर ले आओ। ये मुੱਲ भी नहीं विकदा। सोच नाल आएगा, एजुकेशन नाल आएगा, समझन नाल आएगा, गौर करन नाल आएगा, ते एक दूजे का एहतराम करन नाल आएगा। मसलन अज का दिन औरत का है नहीं है, बहस छड्ड दिओ। बच्ची ने की पाना है यह भी छड्ड दिओ। उन्हें जिंदा किस तरह रहना है यह देखो। 3 टाइम की भुख बच्ची नूं भी लगदी है, उन्होंने भी। मसलन हर बंदे ने इत्थे दस्सिया, उन्होंने वर्दी पाई, इन्होंने भी वर्दी पाई, डॉक्टर साहिबा ने भी वर्दी पाई है। हुब्बुल वतनी दी, सियासतदान भी हुब्बुल। असी हर बंदे नूं नैगेटिव सेंस च क्यों देखने हैं? मसलन मैं भी वर्दी पाई है, हुण तुसीं देखोगे कि जी ऐ ते तुसीं गल ते अज बुढ़ियां दे दिहाड़ च कर रहे हो, पर पाई तुसीं वेस्टकोट ते कुर्ता। मैं अपने प्यो की वर्दी पाई, बहुत छोटे होंदे। मसलन मैं देखे, तुसीं बड़ी तकरीरां सुनोगे टीवी ते, रेडियो ते, FM ते, टिकटॉक ते सारा कुछ करोगे, तो पंजाबी नाल बहुत बुरा हाल भी करोगे, करदे भी आ रहे हो, जो मर्जी करो, आज़ाद हो ना। जरा कश्मीर च जाके देखो। मैं 5 बारी इंडिया जाके देखिया, उत्थे बॉर्डर ते जाके कायद-ए-आज़म जिंदाबाद दा नारा मारन का एजाज़ भी मैनू हासिल होया, तो उन्होंने मारन दिता। उहदी वजह असी उत्थे दे फौजी भी रोए, साडे फौजी भी रोए। क्यों? 2 धीआं मिलियां सन। 1971-72 की गल है, या वरा अगे पिछे हो जाए। तो मैडम नूरजहां की गल हुई, मैडम नूरजहां ते लता की भी डैथ हुई है हाले। ये 2 धीआं मिलियां सन बॉर्डर ते उधर सरहद के उस पासे भी सारे जिन्ने भी आए सन, एक दूजे नूं असीं लत्तां दिखाने आ, वर्दियां दिखाने आ, मुछां दिखाने आ, डोले विखाने आ। ये दोनों धीआं भी मिलियां सन। ना इन्होंने एक दूजे नूं डोले दिखाए, ना इन्होंने हथियार दिखाए, ना इन्होंने अखां दिखाइयां। इन्होंने की कीता सी? ये गले मिलियां ते रोईयां। नो मैन लैंड एरिया सरहद के आसे पासे दोवां पासे दरम्यान च छोटा जिहा छड़ दिता जाता रस्ता, या जमीन छड़ दी जाती, उन्होंने नो मैन लैंड एरिया कहा जाता है। वो ना इंडिया का ना पाकिस्तान। गौर करो तुहाडी मां नाल की सलूक होया। ये दोनों एडी जिनी थां च दोवें मिलियां ते रोईयां कि साडे दोवां देशां च मावां दे नाल की हो गया। पुत्तर भी वड्डिया जावे तद भी मां ने रोना है, धी नूं मारिया जाए तद भी मार होंदी है। 5-6 जंगां असीं देखियां ने, ते हाले पता नहीं होर किन्नियां वेखणीआं। जंगां फिर भी तैयार हो रही ने, हाले जान नहीं छुटी। तुसी मजाक करो, तुसी एक दूजे नाल इख्तलाफ भी करो, लेकिन कुछ हदूदो कयूद, कुछ ज़ाब्ते, कुछ असूल बना लो कि साडा देश चलदा रहे, निज़ाम चलदा रहे, असी चलते रहिए, सिस्टम चलदा रहे, तद ही असी अगे जावांगे। नहीं तो लखां असी बच्चे मरवा बैठे। अज तो साडियां धीआं भी कमांडोज ने, पैराशूटर्स ने, पुलिस च ने। इन्हां दी इज्जत करनी सीखो, इन्हां नाल प्यार करना सीखो। सवाल अज दे दिहाड़ च ना करो, साल दे 364 दिन होंदे ने, बार बार सवाल करो, लेकिन सवाल करन दा भी एक अंदाज हुंदा है, एक सलीका हुंदा है। अपने आप नूं एडा मजबूत कर लो, किसी मर्द नूं कोई खतरा नहीं हो सकता औरत नाल, ते किसी औरत नूं कोई खतरा नहीं हो सकता मर्द नाल।
ਇਹ ਹਕੂਕ ਵਾਲੀ ਗੱਲ ਕਿੱਥੋਂ ਆ ਗਈ? ਤੁਸੀਂ ਕੌਣ ਹੁੰਦੇ ਹੋ ਦੇਣ ਵਾਲੇ? ਇਹ ਸਭ ਤੋਂ ਵੱਡੇ ਸੁਪਰੀਮ ਜਸਟਿਸ ਨੇ, ਅੱਲਾ ਨੇ बनाया, ਉਹਨੇ ਦੇ ਦਿੱਤਾ ਜੋ ਦੇਣਾ ਸੀ, ਆਪਣੀ ਤਖਲੀਕ ਦੇ ਸਿਫਤ ਵੀ ਦੇ ਦਿੱਤੀ ਮਾਂ ਨੂੰ। ਤੁਸੀਂ ਕੌਣ ਹੁੰਦੇ ਹੋ ਦੇਣ ਵਾਲੇ? ਤੇ ਤੁਸੀਂ ਕੌਣ ਹੁੰਦੀਆਂ ਉਹ ਮੰਗਣ ਵਾਲੀਆਂ? ਆਪਣੇ ਰੱਬ ਕੋਲੋਂ ਮੰਗੋ, ਇਹਨਾਂ ਕੋਲ ਆਪ ਕੁਛ ਨਹੀਂ, ਤੁਹਾਨੂੰ ਕੀ ਦੇਣਗੇ? ਤੇ ਬਾਤ ਸਿਰਫ ਇੰਨੀ ਜਿੰਨੀ ਹੈ ਜਿਹੜੀ ਤੁਸੀਂ ਸੁਣਨੀ ਹੈ, ਤੁਸੀਂ ਸਮਝਣੀ ਹੈ, ਤੁਸੀਂ ਕਰਨੀ ਹੈ ਅੱਗੇ। ਆਪਣੇ ਬੱਚਿਆਂ ਦੀ ਐਸੀ ਤਰਬੀਅਤ ਕਰ ਜਾਓ ਕਿ ਉਹ 7 ਮਹੀਨੇ ਦੀ ਬੱਚੀ ਜਾਂ 7 ਦਿਨ ਦੀ ਬੱਚੀ ਨੂੰ ਇਸ ਵਾਸਤੇ ਨਾ 5, 7, 8 ਗੋਲੀਆਂ ਮਾਰਨ ਕਿ ਮੇਰੇ ਘਰ ਪਹਿਲਾ ਪੁੱਤਰ ਕਿਉਂ ਨਹੀਂ ਹੋਇਆ। ਤੇ ਮਦਰਸਾ, ਮਸਜਿਦ, ਸਕੂਲ, ट्यूशन सेंटर या कोई गली महला ऐसा नहीं होना चाहिए जिथे 5 साल की बच्ची नाल ज्यादती होवे। ਇਹ तरबियत भी तुसी करके जानी, ਤੁਹਾਡੀ जिम्मेदारी बहुत है। ਅਸੀਂ सिर्फ हुकूमत तब्दील करने के चक्कर च नहीं पे रहना, ਅਸੀਂ अपने आप ਨੂੰ भी तब्दील करने का चक्कर शुरू करना है। छेती नाल कर लो। ਸਾਡੇ ਉੱਤੇ ਇਸ ਵੇਲੇ ਜਿੰਨੀਆਂ ਨਜ਼ਰਾਂ ਨੇ इंटरनेशनली ਲੈਵਲ ਤੇ, ਉਹ ਦੇਖੋ। ਅਸੀਂ ਜਿਹੜੇ ਮਾਹੌਲ 'ਚ ਸਾਹ ਲੈ ਰਹੇ ਹਾਂ, ਤੁਸੀਂ ਇਹ ਦੇਖੋ, ਸਾਡੀ ਤਰੱਕੀ ਨਹੀਂ ਤੇ ਹੋਰ ਕੀ ਹੈ। 7 ਵਾਰੀ ਅਸੀਂ ਜੰਗ ਲੜ ਬੈਠੇ, ਪਰ ਅਸੀਂ ਹਾਰ ਨਹੀਂ ਮੰਨੀ, ਅਸੀਂ ਹਾਰ ਨਹੀਂ ਮੰਨਾਂਗੇ, ਅਸੀਂ ਲੜਾਂਗੇ। ਇਹ ਜਿੰਨੇ ਬੱਚੀਆਂ ਨੇ ਇੱਥੇ ਟਰੈਕ ਸੂਟ ਪਾਏ ਨੇ, ਪਾਕਿਸਤਾਨ ਦਾ ਝੰਡਾ ਪਾਇਆ ਹੈ, ਇਹਨਾਂ ਨਾਲ ਬਦਤਮੀਜ਼ੀ ਕਰਨ ਦਾ ਜਿਸ ਕਿਸੇ ਦਾ ਵੀ ਦਿਲ ਕਰਦਾ ਨਾ, ਫਿਰ ਉਹ ਪਾਕਿਸਤਾਨੀ ਨਹੀਂ ਹੈਗਾ। ਇਹ ਬੱਚੇ ਜਿਹੜੇ ਨੇ, ਇਹ ਸਾਡਾ ਡਿਫੈਂਸ ਮੈਕੈਨਿਜ਼ਮ ਨੇ। ਇਹ ਡਿਫੈਂਸ ਮੈਕੈਨਿਜ਼ਮ ਕਮਜ਼ੋਰ ਨਹੀਂ ਹੋਣਾ ਚਾਹੀਦਾ। ਸਾਨੂੰ ਇਹਨਾਂ ਬਹਿਸਾਂ 'ਚ ਉਲਝਾ ਕੇ ਅਸਲ 'ਚ ਉਹਨਾਂ ਨੇ ਸਾਡਾ ਡਿਫੈਂਸ ਮੈਕੈਨਿਜ਼ਮ ਖਰਾਬ ਕਰ ਦਿੱਤਾ। ਤੇ ਆਪਣਾ ਡਿਫੈਂਸ ਮੈਕੈਨਿਜ਼ਮ ਬਚਾਓ, ਆਪਣੇ ਆਪ ਨੂੰ ਦੇਖੋ, ਆਪਣੇ ਘਰ ਤੋਂ ਚੰਗੀ ਗੱਲ ਨੂੰ ਸ਼ੁਰੂ ਕਰੋ। ਤੇ ਉਹੀ ਮੇਰੀ ਗੱਲ ਕਿ ਜਿਸ ਘਰ 'ਚ ਮਾਂ ਨਹੀਂ ਹੁੰਦੀ, ਉੱਥੇ ਜਿਉਣ ਨੂੰ ਥਾਂ ਨਹੀਂ ਹੁੰਦੀ। ਆਪਣੇ ਘਰਾਂ ਨੂੰ ਰਹਿਣ ਦੇ ਕਾਬਲ ਬਣਾਓ, ਸੁਸਾਇਟੀ ਖੁਦ ਬ ਖੁਦ ਤਬਦੀਲ ਹੋਏਗੀ। ਸਭ ਕੁਝ ਸਾਡੇ ਦੀਨ ਨੇ ਦੇ ਦਿੱਤਾ, ਸਾਰੇ ਅਸੂਲ ਉਹਦੇ 'ਚ ਮੌਜੂਦ ਨੇ। ਅਸੀਂ ਘੰਟੇ ਬੋਲ ਸਕਨੇ ਹਾਂ ਤੇ ਘੰਟਿਆਂ 'ਚ ਤੁਹਾਨੂੰ ਸਮਝਾ ਸਕਨੇ ਹਾਂ, ਲੇਕਿਨ ਵਕਤ ਦੀ ਥੋੜ੍ਹੇ ਸਾਡੀ ਵੀ ਜ਼ਿੰਮੇਦਾਰੀਆਂ ਨੇ, ਉਹ ਵੀ ਅਦਾ ਕਰਨੀਆਂ ਨੇ। ਮੁਸ਼ਕਿਲਾਂ ਤਾਂ ਆਉਂਦੀਆਂ ਰਹਿੰਦੀਆਂ ਨੇ, ਉਹ ਕਿਹੜੀ ਕਾਮਯਾਬੀ ਜਿਹੜੀ ਬਗੈਰ ਮੁਸ਼ਕਿਲ ਤੋਂ ਨਹੀਂ ਲੱਭਦੀ। ਲੜੋ, ਫਾਈਟ ਕਰੋ, ਆਪਣੇ ਦੇਸ਼ ਦਾ ਨਾਂ ਰੋਸ਼ਨ ਕਰੋ। ਇਸ ਤਰ੍ਹਾਂ ਰੋਸ਼ਨ ਕਰੋ ਕਿ ਬਾਹਰੋਂ ਵੀ ਆਵਾਜ਼ ਆਵੇ। ਇਹ ਹੀ ਨਹੀਂ ਕਿ ਤੁਹਾਡੇ ਘਰ 'ਚ ਤੁਸੀਂ ਆਪਸ 'ਚ ਇੱਕ ਦੂਸਰੇ ਨੂੰ ਮਾਰ ਕੇ, ਕੱਟ ਕੇ, ਵੰਡ ਕੇ, ਅੱਲਾਹੁ ਅਕਬਰ ਦਹਿਸ਼ਤਗਰਦ ਵੀ ਬੋਲ ਰਿਹਾ ਹੈ, ਅੱਲਾਹੁ ਅਕਬਰ ਤੁਸੀਂ ਵੀ ਬੋਲ ਰਹੇ ਹੋ। ਖੁਦਾ ਦਾ ਲੱਖ ਲੱਖ ਸ਼ੁਕਰ ਅਦਾ ਕਰੋ, ਕਿਸੇ ਔਰਤ ਨੇ ਮਸਜਿਦ 'ਚ ਧਮਾਕਾ ਨਹੀਂ ਕੀਤਾ। ਇਹ ਸਭ ਤੋਂ ਵੱਡਾ ਕ੍ਰੈਡਿਟ ਸਾਡੀਆਂ ਔਰਤਾਂ ਨੂੰ। ਤੇ ਜੇ 50-60 ਧਮਾਕਿਆਂ 'ਚ ਇੱਕ ਅੱਧਾ ਵਾਕਿਆ ਕੋਈ ਕੱਢ ਵੀ ਲਿਆਵੇ ਤੇ ਉਹ ਪਾਕਿਸਤਾਨ ਦੀ ਔਰਤ ਨਹੀਂ ਹੋ ਸਕਦੀ। ਅਸੀਂ ਖੁਦਾਈ ਦੇ ਦਾਅਵੇ ਵੀ ਨਹੀਂ ਕਰਦੇ, ਇਨਸਾਨ ਹੋਣ ਦਾ ਦਾਅਵਾ ਜ਼ਰੂਰ ਕਰਨੇ ਆ। ਤੇ ਉਹਨਾਂ ਨੂੰ ਇਸ ਦਾਅਵੇ ਨੂੰ ਸੁਣੋ, ਇਸ ਦਾਅਵੇ ਨੂੰ ਬਰਦਾਸ਼ਤ ਕਰੋ। ਅੱਜ ਸਭ ਤੋਂ ਜ਼ਿਆਦਾ ਜ਼ਰੂਰਤ ਬਰਦਾਸ਼ਤ ਕਰਨ ਦੀ ਹੈ। 8-10 ਕਿਤਾਬਾਂ ਲਿਖਣ ਤੋਂ ਬਾਅਦ ਮੇਰੀ ਖਾਕਾਨ ਭਾਈ ਦੇ ਨਾਲ ਗੱਲ ਹੈ, ਆਣਾ ਜਾਣਾ ਵੀ ਹੁਣ ਬਹੁਤ ਘੱਟ ਕਰ ਦਿੱਤਾ ਹੈ, ਮਿਲਣਾ ਵੀ ਲੋਕਾਂ ਨਾਲ ਘੱਟ ਕਰ ਦਿੱਤਾ ਹੈ। ਕਿੱਥੇ ਜਾ ਕੇ ਗੱਲ ਕਰੀਏ? ਅੱਜ ਆ ਕੇ ਤੁਹਾਡੇ ਨਾਲ ਗੱਲਬਾਤ ਕੀਤੀ ਹੈ, ਸਾਡੇ ਮਸਾਇਲ ਵੀ ਦੇਖੋ, ਅਸੀਂ ਕਿੱਥੇ ਤੋਂ ਹੀ ਤੁਹਾਡੀ ਵਕਾਲਤ ਕਰੀਏ। ਸਾਡਾ ਕੇਸ ਕਮਜ਼ੋਰ ਹੋ ਰਿਹਾ ਹੈ। ਆਪਣਾ ਕੇਸ ਮਜ਼ਬੂਤ ਕਰੋ, ਆਪਣੇ ਮਾਸ਼ਰੇ ਨੂੰ ਮਜ਼ਬੂਤ ਕਰੋ, ਆਪਣੇ ਘਰ ਨੂੰ ਮਜ਼ਬੂਤ ਕਰੋ। ਅੱਧੀ ਖਾ ਲਓ ਪਰ ਗੱਲ ਪੂਰੀ ਕਰੋ। ਫਿਰ ਮਿਲਾਂਗੇ। ਰੱਬ ਰਾਤ। बहुत शुक्रिया तैयबा बुखारी होरां ने बहुत सोहनी गुफ्तगू की है। गुफ्तगू थोड़ी जी हुण संजीदा भी हो गई और समझन सोचण वाले पासे भी असी साडा ध्यान लै गई। तो इस दौरान वाहद चीज़ है संगीत। साढ़े कोल नासिर बराज साहब बैठे ने, असी इन्हां कोल कोई सूफी गीत सुनने तो फिर अपने मेहमानां लाने, परौने जिहड़े उचेचे परौने ने, तो प्रोग्राम नूं अंतर लैके जाने। जनाब नासिर बराज साहब। अच्छा जी, पनाह श्री डॉक्टर सोहरा साहब जी का बहुत बहुत शुक्रगुजार हाँ कि जिन्होंने सानू इत्थे बैठ किया। तो आलमी दिन के हवाले नाल औरतों का आलमी दिन है, तो माशाअल्लाह क्या बात है कि तुसी बड़ी अच्छी आवाज़ उठाई है। मैडम जी ने बहुत अच्छी आवाज़ भाई साहब ने तुसी बड़ी अच्छी आवाज़ उठाई है। तो तुहाडे वास्ते मैं करांगा सूफी कलाम, ठीक है। और तुहाडे वास्ते तुसी इत्थे आओ, मैं तुहाडे वास्ते एक शेर कहने वाला।
नहीं आख्या कि तो शेयर करना तो मैंने क्लैपिंग कर दी ईमानदारी नहीं क्लैप कर दो यूनिफॉर्म भी किसी किसी से सकता है ठीक है कि इन्होंने अपनी सारी गल दसी कि मर्द पाने के नाम इस काम में आए हैं और माशाल्लाह बड़ी खुशी हुई है कि मेरा दिल चाहे कि मैं इन्होंने बैठे बैठे शेयर किया फिर बनाया तो वो कर दूँ जिंदाबाद सोना पाकिस्तान मित्रों जिंदाबाद सोना पाकिस्तान मित्रों पंजाब पुलिस सारी शान मित्रों पंजाब पुलिस सारी शान मित्रों रखो अपना ते सब दा ख्याल ए हो मेरा जी कर गए हाय दोनों पाकिस्तानी शहरी कमाल ए हो मेरा जी कर गए दोनों पाकिस्तानी शहरी कमाल ए हो मेरा जी कर गए क्लैपिंग करना काफी बोले थे और उन्होंने होगा तो बंद बैठे पंजाबी गाना तो जरूर सुनाना सी तुसी आख्या सी टाइम बड़ा शार्ट हो गया एक दो जगह जाना लगा सोहना लगता अली वाले की फरमाइश आ गई इधर Sohna
एमपीए ने बहुत खूबसूरत लहदियाँ ने शायरा ने सराइकी च उर्दू च दोनों ज़ुबाना च बहुत खूबसूरत शायरी कर दी ने। मैं दावत देना ताड़ियाँ की गूंज जनाब मोहतरमा शहीद डॉक्टर शहीना करीम साहब। इय्याका नअबुदु व इय्याका नस्तईन इहदिनस सिरातल मुस्तकीम। ऐ अल्लाह तेरी इबादत करते हैं, तुझसे मदद मांगते हैं, हमें सीधा रास्ता दिखा। मैं शुक्रगुजार हाँ मुंतज़मीन दी। पहले मैं ये बता दूं कि आई एम ए स्ट्राइकी स्पीकिंग वुमेन। उर्दू बोल सकती हूँ, पंजाबी बोलने की कोशिश करती हूँ क्योंकि आज आप सब पंजाबी सुनना चाह रहे हैं, तो मैं कोशिश करती हूँ अगर कुछ गलती होगी तो शहज़ादी की तरह माफ़ी पहले से मांग लेती हूँ। मैं बहुत शुक्रगुजार हाँ मुंतज़मीन दी ते अपनी सूरा सदफ साहिबा दी, अल्लाह ताला उन्होंने सेहत अता फरमावे, आमीन सुम आमीन, कि उन्होंने मैनू इतना अच्छी जगह ते आने का मौका दिता ते अपनी गल करन दी दा मौका फराहम किया। हुण टाइम चूँकि शॉर्ट है तो या तो मैं अपनी स्टोरी दसा 2-4 मिनट या अपनी एक नज़म सुनावां। तुसी जेड़ा कुछ कहोगे मैं कर देंगी, दोनों बातें। अच्छा, मेरी स्टोरी इंज है कि मैं बहुत ही मुश्किल हालात इस मकाम ते पहुंची हाँ क्योंकि मेरा बहुत देहाती बैकग्राउंड है। मेरी फर्स्ट कज़न्स हाले तक भी खेतों च काम करदियां ने ते लेकिन मेरी वालदा ने ते मेरे वालिद ने, मैं उन्होंने सलूट पेश करदी हाँ कि उन्होंने कहा कि नहीं असी अपनी बेटियां पढ़ानियां ने ते इन्हों तालीम देनी है। तो इंज सी कि मेरे को 2 भरा वड्डे सन तो 1 भरा छोटा सी। इतना मैनू कुटदे सन, इतना मेरे नाल लड़दे सन तो शुरू तो मैं बड़ा रोंदी सी कि मैनू मेरे नाल की हो रहा है, बड़ी एहसास कमतरी एक इनफीरियोरिटी कॉम्पलैक्स ना। बट जो बच्चियां बैठियां ने मैं उन्होंने खसूसी ये कहांगी कि जदों तुसी ये फील करो ना कि तुसी कम करो तो तुसी अपने आप को स्ट्रोंग कर लो। तो मेरी अम्मी ने मैनू कहा कि बेटा जितनी देर जितनी एनर्जी रोण ते लगांदी है ना, इतनी एनर्जी अपनी पढ़ाई ते लगा तो अपने आप को मजबूत करन ते लगा। तो यह दुनिया तो वह पहला सबक सी जिहड़ा मेरी माँ ने मैनू दिता। अल्लाह ताला उन्होंने जन्नत च बहुत आला मकाम अता फरमावे। तो उन्हों की वजह तो मैं इतनी स्ट्रोंग हुई कि मैं अपनी पढ़ाई भी की, मैं मैडिकल की तालीम हासिल की, मैं गायनाकोलॉजिस्ट बनी। उस तो बाद मेरा दिल करता सी मैं सोशल वर्कर हाँ, मैं वो जी भर के किया। खवातीन दे वास्ते हुण मैं स्कूल चला रही हाँ, उन्होंने सिलाई कढ़ाई के सेंटर चला रही हाँ, बच्चों वास्ते स्कूल चला रही हाँ। खवातीन दे जाके ना जिद्दां पहाड़ों के जिथा सड़कां भी कोई नहीं उत्थे भी मैं जाती हाँ। मेरे को एक वैगन है, वो मैं जनरेटर रखदी हाँ, अपनी अल्ट्रासाउंड मशीन रखदी हाँ, वो मैं दवाइयाँ रखदी हाँ, खून की कमी दी दवाइयाँ खास तौर पर। मतलब तुसी सुन के हैरान हो जाओगे कि साउथ पंजाब में कुछ ऐसे एरियाज़ भी ने जिथे एक औरत का HB खून की कमी इतनी ज़्यादा होंदी है कि उनका HB 2 होंदा है। तो मॉडर्न वर्ल्ड जी है ना वो कहती है कि अगर 10 है तो पता नहीं बंदा जिंदा किवें है। तो बाहर के मुल्क कहते हैं अगर 13 है तो फिर ठीक है, 13 तो जेड़ा घट है वो बिल्कुल घट है। तो साड़ी साउथ पंजाब की औरत 2 HB के उत्ते वो जिंदा भी है, वो काम भी कर रही है, 4 बच्चे वो घर ने, एक गोद च एक उनका ढिड च भी है। तो उस तो बाद शायद 6 बच्चे उन्हें होर भी पैदा करने ने।
ਤੇ 2 HP ਦਾ ਮਤਲਬ ਮੈਂ ਤੁਹਾਨੂੰ ਦੱਸਾਂ ਇੰਝ ਹੈ ਜਿਵੇਂ ਕਿਸੇ ਦੀ ਗਰਦਨ ਦਬਾ ਦਿਓ ਤੇ ਉਹਨੂੰ ਕਹੋ ਹੁਣ ਤੂੰ ਜ਼ਿੰਦਾ ਰਹਿ, ਗਰਦਨ ਦੇ ਉੱਤੇ ਕਿਸੇ ਦਾ ਹੱਥ ਹੋਵੇ ਔਰ ਉਹਨੂੰ ਕਹੋ ਹੁਣ ਤੂੰ ਆਪਣੀ ਜ਼ਿੰਦਗੀ ਗੁਜ਼ਾਰ। ਤੇ ਉਹਨਾਂ ਔਰਤਾਂ ਵਿਚਾਰਿਆਂ ਨੂੰ ਸਾਹ ਵੀ ਨਹੀਂ ਆ ਰਿਹਾ ਹੁੰਦਾ ਔਰ ਉਹਨਾਂ ਨੂੰ ਕभी ਵੀ ਮੈਂ ਕਹਾਂ ਨਾ ਕਿ ਮੇਰੇ ਹਸਪੀਟਲ ਆ ਜਾਓ, ਮੈਂ ਤੁਹਾਡਾ ਉੱਥੇ ਫ੍ਰੀ ਚੈੱਕਅਪ ਕਰਾਂਗੀ, ਉਹ ਕਹਿੰਦੇ ਨੇ ਡਾਕਟਰ ਸਾਹਿਬ ਸਾਡੇ ਕੋਲ ਤੁਹਾਡੇ ਹਸਪੀਟਲ ਆਉਣ ਵਾਸਤੇ ਕਿਰਾਇਆ ਵੀ ਕੋਈ ਨਹੀਂ ਔਰ ਸਾਡੇ ਮਰਦ ਸਾਨੂੰ ਲੈ ਵੀ ਨਹੀਂ ਆਉਂਦੇ। ਤੇ ਅਸੀਂ ਇਹ ਫੀਲ ਕਰੀਏ ਕਿ ਅੱਜ ਦਾ ਦਿਨ ਚੁੱਕਿਆ ਅਸੀਂ ਸਾਰੇ ਔਰਤਾਂ ਨੂੰ ਯਾਦ ਕਰਨਾ ਹੈ ਨਾ, ਉਹ ਔਰਤਾਂ ਜਿਹੜੀਆਂ ਤੁਹਾਨੂੰ ਸਟੇਜ ਤੇ ਨਜ਼ਰ ਆ ਰਹੀਆਂ ਨੇ ਮਾਸ਼ਾਅੱਲਾ ਅਸੀਂ ਤੇ ਬਹੁਤ ਜ਼ਿਆਦਾ ਦੁਨੀਆ 'ਚ ਅੱਗੇ ਨਿਕਲ ਗਏ ਹਾਂ, ਲੇਕਿਨ ਅਸੀਂ ਉਹਨਾਂ ਔਰਤਾਂ ਨੂੰ ਨਹੀਂ ਭੁੱਲਣਾ ਅਸਾਂ ਸਾਰਿਆਂ ਨੇ ਔਰ ਉਹਨਾਂ ਵਾਸਤੇ ਜੋ ਕੁਝ ਅਸੀਂ ਕਰ ਸਕਾਂਗੇ ਇਨਸ਼ਾਅੱਲਾ ਅੱਜ ਆਪਣੇ ਨਾਲ ਵਾਅਦਾ ਕਰੀਏ। ਇੱਕ ਤਾਂ ਜਿਹੜੀਆਂ ਬੱਚੀਆਂ ਮੇਰੀਆਂ ਬੈਠੀਆਂ ਨੇ ਮੈਂ ਉਹਨਾਂ ਨੂੰ ਜ਼ਰੂਰ ਇਹਨਾਂ ਕੋਲੋਂ ਵਾਅਦਾ ਲਵਾਂਗੀ ਕਿ ਤੁਸੀਂ ਬੇਟਾ ਆਪਣੇ ਆਪ ਨੂੰ ਸਟਰੋਂਗ ਕਰਨਾ ਹੈ, ਤੁਸੀਂ ਬਿਲਕੁਲ ਆਪਣੇ ਆਪ ਨੂੰ ਮਜ਼ਲੂਮ ਨਹੀਂ ਸਮਝਣਾ, ਤੁਸੀਂ ਇਹ ਨਹੀਂ ਸਮਝਣਾ ਕਿ ਮੈਂ ਨਹੀਂ ਕਰ ਸਕਦੀ। ਅੱਲਾ ਨੇ ਇਨਸਾਨ ਨੂੰ ਬੜੀ ਤਾਕਤ ਦਿੱਤੀ ਹੈ ਤੇ ਕਦੀ ਇਹ ਲੱਗੇ ਨਾ ਕਿ ਮੈਂ ਨਹੀਂ ਕਰ ਸਕਦੀ ਤੇ ਫਿਰ ਮੈਨੂੰ ਯਾਦ ਕਰਨਾ ਕਿ ਡਾਕਟਰ ਸ਼ਾਹੀਨਾ ਨੇ ਦੇਖੋ ਇਤਨੇ ਮੁਸ਼ਕਿਲ ਹਾਲਾਤ 'ਚ ਉਹਨਾਂ ਦੀਆਂ ਹਾਲੀ ਵੀ ਕਜ਼ਨਸ ਖੇਤਾਂ 'ਚ ਕੰਮ ਕਰਦੀਆਂ ਨੇ ਤੇ ਉਹ MPA ਬਣ ਚੁੱਕੇ ਨੇ ਤੇ ਇਨਸ਼ਾਅੱਲਾ। ਤੇ ਉਸ ਤੋਂ ਸੋਸ਼ਲ ਵਰਕ ਦੇ ਬਾਅਦ ਮੈਂ ਸੋਚਿਆ ਕਿ ਮੈਨੂੰ ਸਿਆਸਤ 'ਚ ਆਉਣਾ ਚਾਹੀਦਾ। ਸਿਆਸਤ 'ਚ ਆਉਣ ਮੇਰਾ ਸ਼ੌਕ ਨਹੀਂ ਸੀ, ਮੇਰੀ ਕੋਈ ਮਜਬੂਰੀ ਨਹੀਂ ਸੀ, ਮੇਰਾ ਸਿਰਫ ਇੱਕ ਪੈਸ਼ਨ ਸੀ ਤੇ ਮੇਰਾ ਇੱਕ ਮਿਸ਼ਨ ਸੀ ਕਿ ਮੈਂ ਆਪਣੀ ਇਸ ਕੌਮ ਵਾਸਤੇ ਕੁਝ ਕਰਨਾ ਹੈ ਤੇ ਕੌਮ ਦੀਆਂ ਬੇਟੀਆਂ ਨੂੰ ਅਸੀਂ ਸਲਾਮ ਪੇਸ਼ ਕਰੀਏ। ਮੇਰੇ ਨਾਲ ਜਿਤਨੀਆਂ ਵੀ MPAs ਨੇ, ਜਿਤਨੀਆਂ ਸਾਡੀਆਂ PTI ਦੀਆਂ MPAs ਨੇ, ਦੂਸਰੀ ਨੂਨ ਲੀਗ ਦੀਆਂ ਵੀ, ਈਵਨ ਪੀਪਲਸ ਪਾਰਟੀ ਦੀਆਂ ਵੀ, ਉਹ ਸਾਰੀਆਂ ਮੈਂ ਵੇਖਿਆ ਖਾਸ ਸੋਚ ਨਾਲ ਆਈਆਂ ਨੇ ਤੇ ਉਹ ਮਰਦ ਹਜ਼ਰਾਤ ਤੇ ਸ਼ਾਇਦ ਸਿਆਸਤ ਵਿੱਚ ਕੁਝ ਹੋਰ ਵੀ ਕਰ ਰਹੇ ਹੁੰਦੇ ਨੇ, ਲੇਕਿਨ ਔਰਤਾਂ ਨੂੰ ਮੈਂ ਵੇਖਿਆ ਉਹ ਸਿਰਫ ਔਰ ਸਿਰਫ ਆਪਣੀ ਕੌਮ ਦਾ ਸੋਚ ਰਹੀਆਂ ਹੁੰਦੀਆਂ ਨੇ। ਉਹ ਸਿਰਫ ਇਹ ਸੋਚ ਰਹੀਆਂ ਹੁੰਦੀਆਂ ਨੇ ਕਿ ਅਸੀਂ ਆਪਣੀ ਕੌਮ ਨੂੰ ਕਿਸ ਤਰ੍ਹਾਂ ਉਠਾਉਣਾ ਹੈ, ਅਸੀਂ ਆਪਣੀ ਧਰਤੀ ਮਾਂ ਦੀ ਕਿਸ ਤਰ੍ਹਾਂ ਖਿਦਮਤ ਕਰਨੀ ਹੈ ਔਰ ਖ਼ਾਸ ਤੌਰ 'ਤੇ ਅਸੀਂ ਆਪਣੇ ਖਵਾਤੀਨ ਵਾਸਤੇ ਕੀ ਕਰ ਸਕਦੇ ਹਾਂ। ਤੇ ਮੈਂ ਆਪਣੇ ਬੱਚਿਆਂ ਨੂੰ ਇਹ ਵੀ ਕਹਾਂਗੀ ਕਿ ਤੁਸੀਂ ਜ਼ਰੂਰ ਸਿਆਸਤ 'ਚ ਆਓ, ਕੋਈ ਵੀ ਇਹ ਨਾ ਸੋਚੇ ਕਿ ਸਿਆਸਤ ਗੰਦੀ ਹੁੰਦੀ ਅਸੀਂ ਨਹੀਂ ਆਉਣਾ। ਤੁਸੀਂ ਫੈਸਲਾ ਕਰੋ ਕਿ ਨਹੀਂ, ਜਿਹਨੂੰ ਅੱਲਾ ਮੌਕਾ ਦੇਗਾ ਉਹ ਸਿਆਸਤ ਵਿੱਚ ਜ਼ਰੂਰ ਆਵੇ, ਕਿਉਂਕਿ ਸਿਆਸਤ ਵਿੱਚ ਜੋ ਅੱਛੇ ਲੋਕ ਆਉਣਗੇ ਤੇ ਇਨਸ਼ਾ ਅੱਲਾਹ ਤਾਲਾ ਸਿਆਸਤ ਤਬਦੀਲ ਹੋਏਗੀ। ਅੱਛੇ ਲੋਕ ਜਦੋਂ ਆਉਣਗੇ ਅੱਛੀ ਕੌਮ ਬਣੇਗੀ ਤੇ ਉਦੋਂ ਹੀ ਅਸੀਂ ਅੱਛੇ ਲੀਡਰ ਵੀ ਮੁੰਤਖਬ ਕਰ ਸਕਾਂਗੇ। ਤੇ ਅਗਰ ਅਸੀਂ ਇਹ ਕਹਿੰਦੇ ਹਾਂ ਨਾ ਕਿ ਸਾਡਾ ਸਿਸਟਮ ਖਰਾਬ ਨੇ ਜਾਂ ਸਾਡੇ ਲੀਡਰ ਖਰਾਬ ਨੇ ਤੇ ਫਿਰ ਗੌਰ ਕਰ ਲਈਏ ਕਿ ਸਾਡੇ ਵਿੱਚ ਹੀ ਕੋਈ ਕਮੀ ਹੈ। ਤੇ ਆਪਣੀ ਤੇ ਮੈਨੂੰ ਇਹ ਦੱਸਣ ਵਿੱਚ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਇੱਕ ਹੋਰ ਕੰਮ ਜਿਹੜਾ ਸਟਾਰਟ ਕੀਤਾ ਔਰ ਮੇਰਾ ਖਿਆਲ ਹੈ ਸ਼ਾਇਦ ਅੱਲਾ ਮੈਂ ਸਿਆਸਤ ਵਿੱਚ ਇਸ ਵਾਸਤੇ ਲੈ ਕੇ ਆਇਆ ਸੀ ਕਿ ਮੈਂ ਸੋਚਿਆ ਸੀ ਕਿ ਮੈਂ ਰੂਟ ਕਾਜ਼ 'ਤੇ ਕੰਮ ਕਰਨਾ ਹੈ ਕਿ ਇਹਨਾਂ ਫਸਾਦਾਂ ਦੀ ਜੜ ਕੀ ਹੈ। ਉਹ ਜੜ ਮੈਂ ਸੋਚਿਆ ਕਿ ਇਨਫਰਾਦੀ ਤਰਬੀਅਤ ਦੀ ਕਮੀ ਤੇ ਸਾਡੇ ਰਵੱਈਆਂ ਦੀ ਕਮਜ਼ੋਰੀ। ਔਰ ਇਹ ਨਹੀਂ ਕਿ ਵੀ ਉਹ ਗੰਦਾ ਹੈ ਉਹ ਗੰਦਾ ਹੈ, ਸਭ ਤੋਂ ਪਹਿਲੇ ਮੈਂ ਆਪਣੇ ਆਪ ਨੂੰ ਠੀਕ ਕਰਨਾ ਹੈ। ਤੇ ਮੈਂ ਇਹ ਫੈਸਲਾ ਕਰਕੇ ਇੱਕ ਪ੍ਰੋਗਰਾਮ ਸਟਾਰਟ ਕੀਤਾ ਹੈ, ਕਾਮਯਾਬ ਇਨਸਾਨ ਉਸ ਪ੍ਰੋਗਰਾਮ ਦਾ ਨਾਂ ਹੈ। ਤੁਸੀਂ ਜਿਹੜੀਆਂ ਬੱਚੀਆਂ ਜਿਹੜੀ ਮੇਰੇ ਭੈਣਾਂ ਦਾ ਤਾਰੁਫ ਲੈਣਾ ਚਾਹੁੰਦੀਆਂ ਨੇ, ਜਿਹੜੇ ਚਾਹੁੰਦੇ ਨੇ ਕਿ ਅਸੀਂ ਇੱਕ ਬੈਲੈਂਸ ਲਾਈਫ ਗੁਜ਼ਾਰੀਏ, ਜਿਹੜੇ ਚਾਹੁੰਦੇ ਨੇ ਅਸੀਂ ਮੁਤਵਾਜ਼ਨ ਜ਼ਿੰਦਗੀ ਗੁਜ਼ਾਰੀਏ, ਜਿਹੜੇ ਚਾਹੁੰਦੇ ਨੇ ਅਸੀਂ ਜ਼ਿੰਦਗੀ ਦੇ ਮੈਦਾਨ ਵਿੱਚ ਅੱਗੇ ਨਿਕਲ ਜਾਈਏ ਸਭ ਤੋਂ ਅੱਗੇ, ਤੇ ਉਹ ਪ੍ਰੋਗਰਾਮ ਦਾ ਜ਼ਰੂਰ ਹਿੱਸਾ ਬਣਨ। ਤੇ ਉਹ ਇਨਸ਼ਾਅੱਲਾ ਇਹ ਪ੍ਰੋਗਰਾਮ ਦੇ ਬਾਅਦ ਮੇਰੇ ਕੋਲ ਜ਼ਰੂਰ ਉਸ ਦਾ ਤਾਰੁਫ ਲੈ ਲੈਣ ਤੇ ਇਨਸ਼ਾਅੱਲਾ ਐਵੇਂ ਅਸੀਂ ਚਿਰਾਗ ਨਾਲ ਚਿਰਾਗ ਜਲਾਵਾਂਗੇ। ਅੱਜ ਅਗਰ 50 ਲੋਕ ਬੈਠੇ ਨੇ ਤੇ ਇਨਸ਼ਾਅੱਲਾ ਤਾਲਾ 10-10 ਲੋਕਾਂ ਨੂੰ ਦੱਸੋਗੇ ਤਾਂ ਕਿਤਨੇ ਹੋ ਜਾਣਗੇ। ਫਿਰ ਅੱਗੇ ਉਹ 10 ਨੂੰ ਦੱਸੋ ਕਿ ਇਹ ਅਸੀਂ ਪੈਗਾਮ ਫੈਲਾਣਾ ਹੈ। ਕਦੀ ਵੀ ਇਹ ਨਾ ਸੋਚੋ ਕਿ ਬਸ ਮੇਰੇ ਤੱਕ ਚੰਗਾਈ ਰਹਿ ਜਾਵੇ, ਚੰਗਾਈ ਨੂੰ ਫੈਲਾਣਾ ਹੈ ਇਨਸ਼ਾਅੱਲਾ। ਤੇ ਅੱਜ ਦੀ ਨਜ਼ਮ ਜਿਹੜੀ ਹੈ ਉਰਦੂ ਵਿੱਚ ਹੈ ਤੇ ਮੈਂ ਡੈਡੀਕੇਟ ਕਰਦੀ ਪਈਆਂ ਸਾਰੀਆਂ ਖਵਾਤੀਨ ਨੂੰ। ਅੱਛਾ, ਇਹ ਮਜ਼ੇ ਦੀ ਗੱਲ ਹੈ ਕਿ ਅਸੀਂ ਖਵਾਤੀਨ ਦੇ ਹਕੂਕ ਖਵਾਤੀਨ ਨੂੰ ਦੱਸ ਰਹੇ ਹੁੰਦੇ ਹਾਂ, ਹਾਲਾਂਕਿ ਖਵਾਤੀਨ ਦੇ ਹਕੂਕ ਅਦਾ ਕਰਨੇ ਨੇ ਮਰਦਾਂ ਨੇ ਤੇ ਅਸਲ ਤਾਂ ਉਹਨਾਂ ਦੇ ਫਰਾਇਜ਼ ਨੇ तो ਅਸੀਂ मर्दों को ज़रूर सुनाना चाहिए। इस वास्ते मैं 8 मार्च को नज़म लिखी सी मर्दों के नाम। तुम मानो या ना मानो, बस आज का सच तो इतना है, अपनी उम्र के हर हिस्से में, अपनी जीस्त के हर किस्से में, औरत बिना अकेले हो, औरत बिना अधूरे हो। दुनिया में आकर रोकर जो पहला लम्स पहचानते हो, जो पहली खुशबू तुमको अपनी अपनी सी लगती है, वो तुम्हारी माँ एक औरत की होती है। जो पहली लोरी तुमको दिलकश और खुशकुन लगती है, वो एक औरत एक माँ की होती है। वो पहली ग़िज़ा जो तुमको क़ुव्वत और ताकत देती है, जो प्यार से तुमको मिलती है, वो शीरे मादर माँ से एक औरत से पाते हो। क्या भूल गए हो याद करो, क्या भूल गए हो याद करो, अब्बा की मार से कैसे, कब और किसने बचाया था, जब धूप लगी थी तुमको किसका आंचल साया था। माँ जो तेरी जन्नत है, माँ जो तेरी जन्नत है, देख लीजिए वो एक औरत है। जब थोड़े बड़े होते हो तो लड़ना झगड़ना काम कराना रोब जमाना, उसके लिए प्यारी सी ये गुड़िया सी लड़की तुम्हें घर में मिल जाती है, बहन की सूरत धत तेरे की, ये भी औरत। जो भैया भैया करती है
जो तेरी बलाएं लेती है, बहन है कितनी प्यारी औरत। जब और बड़े होते हो, दिल की रानी ख्वाब की मलका, दिल की रानी ख्वाब की मलका दुल्हन बनकर जो आती है, क्या नहीं होती वो एक औरत। तेरे आंगन को जो सजाती है, तेरे गुलशन को महकाती है, तेरे दुख सुख की जो साथी है, ये औरत राजकुमारी है। ये औरत कितनी प्यारी है, ये औरत राजकुमारी है, ये औरत कितनी प्यारी है। ठहरे हो कहाँ, अभी और बढ़ो, आगे भी है और एक औरत। हाँ वो बेटी परियों जैसी, जुगनू जैसी, तितली जैसी, रंगों जैसी, रोशनी जैसी, जो पापा पापा करती है, झरनों जैसी जिसकी हंसी, जो बेटी घर की रौनक है, जो रहमत अजमत राहत है। देख लीजिए ये भी औरत है, देख लीजिए ये भी औरत है। माँ, ये बहन, ये बीवी, बेटी, क्या इनके बिना जी सकते हो, क्या इनके बिना रह सकते हो। सुख के लम्हे गम की साथ, जहाँ भी देखो संग है औरत। जीस्त है घर सतरंगा आंचल, जीस्त है घर सतरंगा आंचल, सबसे प्यारा रंग है औरत। तुम मानो या ना मानो, बस आज का सच तो इतना है, अपनी उम्र के हर हिस्से में, अपनी जीस्त के हर किस्से में, औरत बिना अधूरे हो, औरत बिना अकेले हो। बहुत शुक्रिया। और ये मेरी प्यारी बेटियां जो बैठी हैं, मैं इनको बता दूं कि आप हमारे घरों की परियां हो, आप हमारी शहजादियां हो। अल्लाह आप लोगों को सलामत रखे, आमीन सुमान। मैडम डॉक्टर शहीना करीम होरी गुफ्तगू कर रही सन, बहुत सोहनी गलबात की, शायरी भी सोहनी सुनाई। और हुण मैं बहुत ही शुक्रगुजार हाँ, बहुत ममनून हाँ सैयदा तलत नकवी होरां दा जिहड़ियां MPA ने, और उन्होंने टाइम कढ़िया जाना सी किते, लेकिन अज की तकरीब च उन्होंने पूरा टाइम दिता सानू। ताड़ियां बहुत सारिया ताड़ियां कि तशरीफ लियान ते अज के दिन के हवाले नाल गलबात करें। मैं भी शुरू करूँगी अल्लाह के नाम से, इय्याका नअबुदु व इय्याका नस्तईन, क्योंकि हमें सीधा रास्ता अल्लाह ही दिखाएगा और हम उसी के इस पैगाम से हम आगे बढ़ सकते हैं। बहुत खूबसूरत गल की थी सबने। मेरी पंजाबी एकदम बुरी है तो मैं नहीं बात करूँगी पंजाबी में, मुझे माफ़ कर दें, मगर आज एक एक खातून ने जो बात की है वो दिल की बात की है, वो बहुत गहरी बात की है। और आप सब ख़वातीन जो हैं, आपको ये दिल में लगी हुई है ये बात। यहाँ जो मर्द बैठे हैं उनको भी इस चीज़ का एहसास है। ये बहुत बाशऊर मर्द बैठते हैं इधर पिलाख में, और मैं बहुत शुक्रगुज़ार हूँ कि मुझे यहाँ आज बुलाया गया है। और सुगरा सदफ़ क्या, मैं दिल से दुआएं कर रही हूँ कि वो बहुत जल्द ठीक हो जाएं, क्योंकि वो इस जगह की रूह रवां हैं। मगर शाह जी आपने आज बहुत बहुत अच्छा हम लोग को जो इज़्ज़त दी है वो बहुत खूबसूरत है। मैं जो बात करूँगी वो थोड़ी सी मुख्तलिफ है, क्योंकि सब ने बहुत बातें कर ली जो हमें पता है, लेकिन एक चीज़ जो हमको ज़रूरत है आज के इस प्रोग्राम में मैं ये बताना चाहती हूँ। ख़वातीन के हवाले से हम रजिस्टर नहीं होते हैं, हमारी शनाख्ती कार्ड नहीं बनते। जब हम पैदा होते हैं हमारा नाम नहीं लिखा जाता, जब हम मरते हैं हमारा नाम नहीं लिखा जाता है। और ये सिर्फ ख़वातीन के लिए नहीं, ये मर्दों में भी है। हमने रजिस्ट्रेशन बहुत ज़रूरी है अपनी करनी। मैं आजकल एक छोटा सा हमारा प्रोग्राम है PTI गवर्नमेंट का, वो है किफ़ालत, जिसमें लोगों को पैसे मिलते हैं, ख़ास तौर पे उनको जो सबसे दबा हुआ, बहुत मैं क्या कह सकती हूँ उनके, मैं कुछ बुरा लफ्ज़ नहीं कहना चाहती हूँ, तो मैं कहूँगी कि जो सबसे दबा हुआ, द मोस्ट नीडी ऑफ देम ऑल, उनके लिए। और मैं देखती हूँ कि बहुत सारी ख़वातीन जो हैं वो चली जाती हैं क्योंकि वो नाअहल हैं। और वो क्यों नाअहल है? वो नाअहल इस वजह से है क्योंकि वो जो हैं अपना, अगर उनके शौहर उनको छोड़ के चले गए हैं बच्चे समेत, वो अपनी ज़िंदगी बहुत मुश्किलों से काटती हैं, मगर उनको वो किफ़ालत प्रोग्राम में शमूलियत नहीं है क्योंकि उनका शौहर ज़िंदा है या वो कहीं और चला गया है, किसी और के साथ रहता है, अपनी एक और फैमिली बसा लिया है और इन लोग को अकेले छोड़ गया है। इसमें मैं क्यों कह रही हूँ, ये ख़वातीन जो हैं ये अपने शौहर से अलग नहीं होती। ये कहती हैं कि हमारा सर का ताज है, ये कहती हैं कि ये हमारे लिए ज़िंदा है, ये हमारे बच्चों का बाप है,
ये रजिस्टर नहीं करती हैं कि ये अलहदगी है या ये तलाक उनको मिल गया है, और इसकी वजह से वो रह जाती हैं, उनको पैसे नहीं मिलते क्योंकि उनके शौहर कारोबार कर रहे हैं या कोई लोन लिया हुआ है। ये बहुत बड़ी बात है कि मैं आज कह रही हूँ कि औरतों को रजिस्टर करें। जब आप शादी होती है ज़रूर रजिस्टर करें, जब आप बच्चे पैदा करती हैं ज़रूर। अगर आपकी अलहदगी हो जाए या तलाक हो जाए या कोई जिसका शौहर खावत मर गया है, वो सब चीज़ को रजिस्टर करें। बच्चों के बेफॉर्म ज़रूर बनाएं और अपना जो निकाह नामा है वो अपने पास रखें, उसकी कॉपी। मर्द देते नहीं हैं, फिर तंग करते हैं। मैं इस चीज़ पे बात कर रही हूँ क्योंकि ये मैं सोचती हूँ कि जो ख़वातीन के मसले हैं वो कहाँ से शुरू होते हैं। वो शुरू होते हैं इन चीज़ों से। अगर हम अपने को मजबूत बनाना चाहते हैं तो हमें पता होना चाहिए कि जो कानून बने हुए हैं हमारे लिए वो हम उनको इस्तेमाल करें। आज बहुत ये है कि मैंने आज एक दूसरे फंक्शन पे भी जाना था, मगर मैंने वहाँ माजरत कर ली है अभी के लिए। मैंने कहा मैं अभी नहीं आ सकती। वो भी मेरे लिए बहुत फ़ख्र का था। और वो क्यों फ़ख्र का था? वो है हमारा पाक आब पाक जो प्रोग्राम है, जहाँ पानी की ज़रूरत है। और जहाँ मैं काम करती हूँ वो है एक इलाका जो बरकी और ये पसमंज़ा इलाका है लाहौर का। इट्स अ रूरल एरिया। यहाँ आपको सोच है कि पानी की बहुत शदीद ज़रूरत होती है। लोग दूर दूर तक जाते हैं पानी लेने के लिए। आपको पता है कि पंजाब में लोग जाते हैं, इतनी दूर जाते हैं 2-2, 3-3 किलोमीटर, और घड़े रखते हैं तो क्या होता है? उनकी कमर में, उनकी बैक में, उनकी गर्दनों में तकलीफ़ शुरू हो जाती है। वैसे ही कमज़ोर तबका है, उसके ऊपर से ये भी कमज़ोरी उनको कमज़ोर बनाती है। उनके सेहत ख़राब हो जाते हैं, उनको मज़ीद प्रॉब्लम्स हो जाती हैं। जो बच्चे वाले जो पैदा कर रहे हों उनके बच्चे गिर जाते हैं। जो ज़्यादा प्रेग्नेंट है और वो काफ़ी हद तक इतना बुरा हाल होता है कि वो मर जाती हैं। और बैठे हैं खालिद साहब, उनको पता है। मेरी स्टॉप सोसाइटी ये बहुत सदियों से कर रही है। आप तो कह रहे हैं 30 साल से शायद यहाँ, मगर मुझे पता है कि कराची में ये और भी पुराना प्रोग्राम है। मैं इसलिए बात कर रही हूँ कि जब हम ख़वातीन की बात करते हैं तो ये जो आबे पाक पानी है, इस पे मैं जाना था क्योंकि मैंने वहाँ से पानी लेना था अपने इलाके के औरतों के लिए कि कहीं टैप्स बन जाएं, कहीं कोई कुएँ बन जाएं, कि यहाँ साफ़ पानी आए, कि ख़वातीन को इतना दूर ना चलना पड़े। ये चीज़ें जो हम माशरे में, हमें सबको पता है कि क्या होता है, कोई ढकी छुपी बात नहीं है। मगर अगर हमने एक दूसरे का हाथ पकड़ेंगे तो वो हम आगे बढ़ेंगे। हम आगे बढ़ने के लिए हम मजबूत होंगे। मेरी लड़ाई किसी मर्द से नहीं है। मेरे वालिद ने मुझे बहुत इज़्ज़त दी। हमारी ख़वातीन जो हैं सब पढ़ी लिखी हैं, सब बाशऊर हैं, सब हिम्मत वाली हैं। जो यहाँ बैठी हैं आप लोग सब हिम्मत वाले हो। लेकिन अगर हमारे पास वो हैं जो हिम्मत, जिनके पास कम है, जिनको थोड़ा सा आसरा चाहिए, आप लोग उनके साथ ज़रूर चलें। ये बहुत ज़रूरी है। कल मुझे एक औरत मिली किरफालत प्रोग्राम, उसने कहा मुझे सख्त ज़रूरत है, मेरी जो देवरानी है, नंद है, उसके 2 बच्चे हैं, शौहर मर गया है, वो मेरे घर पे बैठी हुई है, बहुत बुरे हाल हैं। मैंने कहा ये नहीं सोचना कि बुरे हाल हैं, ये सोचो कि अल्लाह ने तुम्हें मौका दिया है, तुम्हारे बच्चों का रिस्क उनके साथ हो रहा है। जब तुम एक दूसरे की मदद करते हो अल्लाह देखता है। ये बात बहुत हम एक दूसरे का हाथ पकड़ेंगे, एक दूसरे के साथ चलेंगे। नहीं सोचो कि तंगी हो रही है, सोचो कि मौका मिला है किसी का हाथ पकड़ के साथ चलने का। तो मैं इस बात से अब आपसे थैंक यू कहूँगी कि ये मौका मिला है मुझे बात करने के लिए और अपने जो PTI का एक मौक़िफ़ पेश करने के लिए कि हम क्या करते हैं। हमारा यही है कि वेलफेयर सोसाइटी हो, हमारा यही है, वी डोंट वांट वॉर। हम खिलाफ हैं कोई ऐसी चीज़ों से जो हमारे मुल्क को और डुबाएगा। हमने 30 साल देख लिए हैं वॉर के, हमने देखा है, और वो हमारी अपनी जंग भी थी नहीं,
और हम उसमें इतने मुलविस हो गए, हमारा जितना माशरा है वो एक डिप्रेशन में चला गया है। हम खुश लोग नहीं हैं, जो हम होते थे वो हम नहीं हैं। अगर आप जब मैं छोटी थी तो ये कौम खुश थी, खुश होते थे, हमारे में कोई रिस्ट्रिक्शंस नहीं है। जितने हमारे पास अब रिस्ट्रिक्शंस हैं, जो हमारी सोच है, तंगी है, वो सब ऐसे नहीं होता था। हमने अपने माशरे को खुद बदलना है, हमने तंगियाँ ख़त्म करनी है, हमने प्यार मोहब्बत और एक दूसरे के साथ चलकर हमने आगे बढ़ना है और हमने पाकिस्तान को आगे ले जाना है। पाकिस्तान जिंदाबाद। बहुत शुक्रिया मोहतरमा सईदा तलत ज़ाहरा नकवी तुहाडे नाल गलबात कर रही सन और बहुत सोहनी गलबात की। जिउंदे वास्ते रहो, सलामत रहो। अज दा प्रोग्राम कंडक्ट किसी खातून ने करना सी ते मैं पंजाबी कहते ना रन्ना च धन्ना बन के बह गया। मेरा वो हिसाब होया कि डॉक्टर सुगरा सदफ होरां ने मैनूं कहा कि तू हुण कोई भी नहीं हैगा ते प्रोग्राम संभाल। तो तुहाडा सारिਆਂ ਦਾ ਉਹ शुक्रिया भी अदा कर रहे हैं, तुहानूं जी आਇਆਂ ਨੂੰ आख रहे हैं और अज के प्रोग्राम में उसी ख़त्म करने। उस तो पहले मैं आमिर साहब को दावत देना कि स्टेज पर वो भी तुहाडा शुक्रिया अदा कर दें। तो मैं इस शेर नाल प्रोग्राम को ख़त्म करना कि लै बई यार हवाले रब दे मेले 4 दिनों के, उस दिन ईद मुबारक होसी जिस दिन फिर मिलांगे। आमिर साहब आ गए। बहुत शुक्रिया खाकान साहब। मैनू बहुत चंगा लग रहा सीगा जदों इत्थे नासिर साहब गा रहे सन और कुछ बच्चे इत्थे डांस कर रहे सन, तो मेरा दिल सी तो मैं उत्थे बैठा दुआ कर रहा सी कि अल्लाह करे कि ये सारे पाकिस्तान में ये मंजर होवे कि औरतों का आलमी दिहाड़ा होवे तो मर्द इत्थे नच गा रहे हैं। अल्लाह करे असीं ये दिन वेखिए, साडी सोसाइटी इन्नी खुल जाए, असीं जहनी तौर पर इन्ने खुल जाइए कि असीं अपना पुराना वक्त जिहड़ा साडे दादे परदादे ने गुजारिया बड़ा खुला वक्त हुंदा सीगा, वो असीं वो वक्त जिहड़ा हैगा वापस लैके आइए नवीं जिद्दतां दे नाल। तो बहुत शुक्रिया खाकान साहब और पिलाक का खसूसन शुक्रिया डॉक्टर सुगरा सदफ का, उन्होंने मिस भी किया। अल्लाह उन्होंने सेहत देवे, सलामती देवे। और अंजुम कुरैशी साहब थोड़ा बहुत शुक्रिया, गुरफाम शहजादी साहब थोड़ा बहुत शुक्रिया, तलत नकवी साहब थोड़ा बहुत शुक्रिया, शाहीना करीम साहब थोड़ा शुक्रिया और तैयबा बुखारी साहब थोड़ा बहुत शुक्रिया। बड़ियां सोहनियां गल्लां और इतनियां खूबसूरत गल्लां कि सानू तकवीयत मिलती हैगी, सानू ताकत मिलती हैगी कि असीं ज़्यादा तो ज़्यादा लोगों की जिंदगी, क्योंकि सब तो औखा जिहड़ा काम है ना लोगों की जिंदगी तब्दीली लैके आना है, तो असीं सारे चेंज एजेंट है हैं, तब्दीली लियाण वाले हैं और साडे अर्गे जिहड़े किरदार ने उन्हां तो असीं ताकत पढ़ते हैं। अल्लाह ताला इस ताकत च वाधा करे और सानू सारिਆਂ ਨੂੰ खुश और सलामत रखे। बहुत शुक्रिया जी। पाकिस्तान जिंदाबाद।